ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਨਿੰਬੇਲਾ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 11 ਨਵੰਬਰ 2015 26 ਕੱਤਕ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਦੇ ਪ੍ਰੋਗਰਾਮ ਲਈ ਸਾਡੇ ਦਰਸ਼ਕਾਂ ਸਰੋਤਿਆਂ 'ਚ ਬਹੁਤ ਇੰਤਜ਼ਾਰ ਦੀਆਂ ਘੜੀਆਂ ਰਹੀਆਂ ਨੇ, ਕਿਉਂਕਿ ਪਿਛਲੇ ਕੱਲ੍ਹ ਅਸੀਂ ਪ੍ਰੋਗਰਾਮ ਨਹੀਂ ਕੀਤਾ। ਉਸ ਦਾ ਕਾਰਨ ਸੀ ਕਿਉਂਕਿ ਉਸ ਤੋਂ ਪ੍ਰੀਵੀਅਸ ਨਾਈਟ ਸਰਬੱਤ ਖਾਲਸਾ ਦੀ ਕਵਰੇਜ ਦੁਨੀਆ ਭਰ 'ਚ ਬੈਠੇ ਦਰਸ਼ਕ ਸਰੋਤੇ ਜਿਹੜੇ ਨੇ ਅੱਡ ਮੀਡੀਆ ਰਾਹੀਂ ਚੈਨਲਸ ਰਾਹੀਂ ਦੇਖ ਰਹੇ ਸੀ ਜੀ। ਬੇਸ਼ੱਕ ਟੀਵੀ ਟਾਵਰ ਜਿੱਥੋਂ ਵੀ ਉੱਥੇ ਸਿਗਨਲਿੰਗ ਹੁੰਦੀ ਹੈ ਉਸ ਨੂੰ ਵੀ ਜੈਮ ਕੀਤਾ ਗਿਆ, ਫੋਨ ਵੀ ਬੜੇ ਸਲੋ ਸੀ ਔਰ ਬੜੀ ਰੁਕ ਕੇ ਵਿੱਚੋਂ ਇੰਟਰਪਸ਼ਨ ਵੀ ਸੀ, ਲੇਕਿਨ ਫਿਰ ਵੀ ਇੱਕ ਟੈਕਨੋਲੋਜੀ ਦਾ ਕਮਾਲ ਹੈ ਕਿ ਉੱਥੋਂ ਵਾਲਿਆਂ ਨੇ ਕੋਸ਼ਿਸ਼ ਕਰਕੇ ਜਿਹੜਾ ਉਸ ਨੂੰ ਪਹੁੰਚਾਇਆ। ਸਵੇਰੇ ਲਗਭਗ 5-5:30 ਵਜੇ ਤੱਕ ਸਾਡੇ ਈਸਟ ਕੋਸਟ ਟਾਈਮ ਚੱਲਦਾ ਰਿਹਾ। ਮੈਂ ਵੀ ਉਸ ਨੂੰ ਮੋਨੀਟਰ ਕੀਤਾ ਜੀ। ਅਸੀਂ ਪਹਿਲਾਂ ਟੀਵੀ 84 ਵੱਲੋਂ ਉਸ ਨੂੰ ਲਾਈਵ ਕਵਰ ਕਰਨਾ ਚਾਹੁੰਦੇ ਸੀ। ਸਾਡੀ ਫੁੱਲ ਟੀਮ ਵੀ ਉੱਥੇ ਮੌਜੂਦ ਸੀ ਔਰ ਜਿਨ੍ਹਾਂ ਨੇ ਸਟੇਜ ਤੇ ਪਏ ਮਾਈਕ ਦੇਖੇ ਨੇ ਉਹਨਾਂ ਟੀਵੀ 84 ਦਾ ਲੋਗੋ ਵੀ ਸੀ ਜੀ। ਲੇਕਿਨ ਉਸ ਇੰਟਰਪਸ਼ਨ ਨੂੰ ਧਿਆਨ 'ਚ ਰੱਖਦੇ ਹਾਂ, ਕਿਉਂਕਿ ਕੁਝ ਘੰਟੇ ਪਹਿਲਾਂ ਹੀ ਸਾਡੇ ਜਿਹੜੇ ਟੀਮ ਮੈਂਬਰ ਸੀ ਉਹਨਾਂ ਨੇ ਦੱਸਿਆ ਸੀ ਕਿ ਵੀ ਇੰਟਰਪਸ਼ਨ ਹੋਏਗੀ। ਸੋ ਅਸੀਂ ਇਹ ਜ਼ਰੂਰੀ ਸਮਝਿਆ ਕਿ ਇਸ ਵੇਲੇ ਭਾਵੇਂ ਆਵਾਜ਼ ਰਾਹੀਂ ਜਾਂ ਕੁਛ ਰੇਡੀਓ ਪ੍ਰੋਗਰਾਮ ਨੂੰ ਕਵਰ ਕਰ ਰਹੇ ਸੀ ਜਿਵੇਂ ਵੌਇਸ ਆਫ ਖਾਲਸਾ, ਕਿ ਦਰਸ਼ਕ ਜਾਂ ਸਰੋਤੇ ਉਸ ਨੂੰ ਦੇਖ ਲੈਣ, ਤੇ ਫਿਰ ਅਸੀਂ ਉਹਨੂੰ ਪ੍ਰੋਪਰਲੀ ਸਾਡੀ ਜਿਹੜੀ 7 ਘੰਟੇ ਦੇ ਕਰੀਬ ਦਾ ਉੱਥੋਂ ਲਾਈਵ ਜਿਹੜੀ ਰਿਕਾਰਡਿੰਗ ਹੋਈ ਜੀ, ਉਸ ਨੂੰ ਸਾਡੀ ਟੈਕਨੀਕਲ ਟੀਮ ਨੇ ਸਾਰੀ ਰਾਤ ਜਾਗ ਕੇ ਦਿਨੇ ਜਾਗਦੇ ਆ ਜਾਂ 2 ਦਿਨ ਤੋਂ ਪੂਰੇ ਐਫਰਟ ਦੇ ਨਾਲ ਉਹਨੂੰ ਕੱਲ ਜਿਹੜਾ ਦਿਨੇ ਵੀ ਚਲਾਇਆ 6-7 ਘੰਟੇ, ਸ਼ਾਮ ਨੂੰ ਵੀ ਚੱਲਿਆ ਔਰ ਅੱਜ ਵੀ ਦੁਪਹਿਰ ਦੇ ਵੇਲੇ ਉਹ ਚੱਲਦਾ ਰਿਹਾ। ਔਰ ਇਸ ਦੇ ਮੱਦੇਨਜ਼ਰ ਅਸੀਂ ਇਹ ਸਮਝਿਆ ਕਿ ਵੀ ਬੇਸ਼ੱਕ ਬਹੁਤ ਸਾਰੀਆਂ ਕਾਲਾਂ ਆਈਆਂ, ਸਾਡੇ ਵੀਰ ਭੈਣਾਂ ਸਾਡਾ ਵਿਊ ਪੁਆਇੰਟ ਜਾਣਨਾ ਚਾਹੁੰਦੇ ਸੀ, ਐਨਾਲਿਸਿਸ ਚਾਹੁੰਦੇ ਸੀ ਜੀ, ਪਰ ਅਸੀਂ ਇਹ ਸਮਝਿਆ ਵੀ ਜਿਸ ਕਿਸਮ ਦਾ ਉਹ ਪ੍ਰਭਾਵਸ਼ਾਲੀ ਇਕੱਠ ਬੜੀ ਅਰਸੇ ਬਾਅਦ ਦੇਖਣ 'ਚ ਆਇਆ ਔਰ ਇਹ ਇੱਕ ਮੈਸੇਜ, ਕਈ ਵਾਰੀ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਇਹ ਪਿਕਚਰ is more powerful than the 1000 words ਜੀ ਜੀ, ਔਰ ਇਹ ਪਿਕਚਰ says what 1000 words or 1000 words can't say। ਤੇ ਇਹ ਜਿਹੜਾ ਪ੍ਰਭਾਵਸ਼ਾਲੀ ਇਕੱਠ ਔਰ ਜਿਹੜਾ ਉੱਥੇ ਪ੍ਰਗਟਾਅ ਸੀ ਜਜ਼ਬਾਤਾਂ ਦਾ, ਬੇਸ਼ੱਕ ਉਹ ਸਪੌਂਟੇਨੀਅਸ ਸੀ ਜਾਂ ਬੁਲਾਰਿਆਂ ਦੇ ਨਾਲ ਉਹਨਾਂ ਦੇ ਨਾਲ ਜੁੜ ਕੇ ਦਰਸ਼ਕਾਂ ਦਾ ਸੀ। ਸੋ ਇਸ ਗੱਲ ਦੇ ਮੱਦੇਨਜ਼ਰ ਅਸੀਂ ਜਿਹੜਾ ਆਪਣੇ ਇਹ ਦੋਵੇਂ ਹੀ ਦਿਨ ਉਹ ਇਸ ਨੂੰ ਦਿੱਤੇ ਔਰ ਇਸ ਦੇ ਉੱਤੇ ਕਾਫੀ ਕਾਲਾਂ ਵੀ ਆਈਆਂ, ਬਹੁਤ ਸਾਰਿਆਂ ਨੇ ਇਸ ਨੂੰ ਵਿਊ ਕੀਤਾ, ਦੇਖਿਆ, ਸੁਣਿਆ ਜੀ। ਸੋ ਅਸੀਂ ਆਪਣੀ ਟੈਕਨੀਕਲ ਟੀਮ ਦਾ ਵੀ ਔਰ ਜਿਹੜੀ ਔਨ ਦਾ ਗਰਾਊਂਡ ਟੀਮ ਜਿਨ੍ਹਾਂ ਨੇ ਰਿਸਕ ਲੈਂਦੇ ਆ ਉੱਥੇ ਜਾ ਕੇ ਟੀਵੀ 84 ਦਾ ਝੰਡਾ ਗੱਡਿਆ, ਉਹਨਾਂ ਸਭ ਦਾ ਹੀ ਅਸੀਂ ਸ਼ੁਕਰੀਆ ਅਦਾ ਕਰਦੇ। ਔਰ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਅਸੀਂ ਇਹ ਵੀ ਦੱਸਦੇ ਹੀ ਹੈ ਵੀ ਕਿਉਂਕਿ ਸਰਬੱਤ ਖਾਲਸਾ ਦਾ ਕੁੱਲ ਮਿਲਾ ਕੇ ਜਿਹੜਾ ਐਨਾਲਿਸਿਸ ਹੈ, ਮੁਲਾਂਕਣ ਹੈ ਜਾਂ ਉਸ ਪ੍ਰਤੀ ਉਸ ਦੇ ਮਤਿਆਂ ਦਾ ਜ਼ਿਕਰ ਹੈ, ਇਹ ਸਮਾਂ ਮੰਗਦਾ ਜੀ। ਇਸ ਨੂੰ ਮੱਦੇਨਜ਼ਰ ਰੱਖਦੇ ਹਾਂ ਅੱਜ ਦਾ ਪ੍ਰੋਗਰਾਮ ਸਾਡਾ 8 ਤੋਂ 9 1 ਘੰਟੇ ਦਾ ਨਹੀਂ ਹੋਏਗਾ। ਇਹ ਅੱਗੋਂ 15 ਜਾਂ 20 ਮਿੰਟ ਐਕਸਟੈਂਡ ਵੀ ਹੋ ਸਕਦਾ ਜੀ। ਫਲੋ ਤੇ ਡਿਪੈਂਡ ਕਰਦੇ ਹਾਂ ਕਿ ਅਸੀਂ ਕਿੰਨਾ ਕੁ ਪਾਰਟ ਕਵਰ ਕਰਦੇ ਹਾਂ। ਸੋ 9 ਵਜੇ ਸਵਿਚ ਆਫ ਨਾ ਕਰੋ ਆਪਣੇ ਟੀਵੀਜ਼ ਨੂੰ ਜਾਂ ਜਿਹੜੀਆਂ ਵੀ ਡਿਵਾਈਸਿਸ ਤੇ ਤੁਸੀਂ ਦੇਖ ਰਹੇ ਹੋ। ਇਸ ਦੀ ਅਸੀਂ ਜਿਹੜੀ ਹੈ ਬੜੇ ਵੇਰਵੇ ਸਹਿਤ ਚਰਚਾ ਕਰਾਂਗੇ, ਸਾਰੇ ਆਸਪੈਕਟ ਧਿਆਨ 'ਚ ਰੱਖਦੇ ਹਾਂ ਜੀ। ਔਰ ਈਵਨ ਜਿਹੜੀਆਂ ਕੁਛ ਈਮੇਲਸ ਵੀ ਅਸੀਂ ਅੱਜ ਪਿਕ ਕੀਤੀਆਂ ਨੇ ਉਹ ਜ਼ਿਆਦਾ ਨੈਗੇਟਿਵ ਨੇ, ਕਿਉਂਕਿ ਇਸ ਗੱਲ ਦਾ ਵੀ ਅਸੀਂ ਹਮੇਸ਼ਾ ਧਿਆਨ ਰੱਖਦੇ ਹਾਂ ਔਰ ਇਹ ਵੀ ਇੱਕ ਚੰਗੀ ਗੱਲ ਹੁੰਦੀ ਹੈ ਔਰ ਡਾਇਲੋਗ ਦਾ ਇੱਕ ਹਿੱਸਾ ਹੁੰਦਾ ਹੈ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਆਉਂਦੇ ਵੀਕਐਂਡ ਦੇ ਉੱਤੇ 2 ਖਾਸ ਪ੍ਰੋਗਰਾਮ ਜਿਹੜੇ ਨੇ ਉਹ ਨਿਊਯਾਰਕ ਦੇ ਵਿੱਚ ਜਿਨ੍ਹਾਂ ਦੇ ਵਿੱਚ ਅਸੀਂ ਪਾਰਟਿਸਿਪੇਟ ਕਰਨੇ ਜੀ। ਇੱਕ ਜਿਹੜਾ ਗੁਰਦੁਆਰਾ ਸੰਤ ਸਾਗਰ ਵੱਲੋਂ ਨੇੜੇ ਚਰਚ ਦੇ ਵਿੱਚ ਹੀ ਇੱਕ ਵੱਡਾ ਸਮਾਗਮ ਰੱਖਿਆ ਗਿਆ ਹੈ, ਸੈਮੀਨਾਰ ਟਾਈਪ, ਔਰ ਉਹਦਾ ਮੈਂ ਅੱਜ ਮੈਂਸ਼ਨ ਇਸੇ ਲਈ ਕਰ ਰਿਹਾ ਕਿਉਂਕਿ ਉਸ ਦੇ ਵਿੱਚ ਮੇਰਾ ਟੌਪਿਕ ਹੀ ਇਹ ਹੈ ਕਿ ਗੁਰੂ ਨਾਨਕ ਸਾਹਿਬ's ਡਾਇਲੋਗ ਵਿਦ ਦਾ ਹੈਡਸ ਆਫ ਡਿਫਰੈਂਟ ਰਿਲੀਜਨਸ ਔਰ ਵਿਦ ਦਾ ਪੀਪਲ ਆਫ ਡਿਫਰੈਂਟ ਰਿਲੀਜਨਸ। ਸੋ ਮੈਂ ਸਮਝਦਾ ਵੀ ਜਿਹੜਾ ਡਾਇਲੋਗ ਹੁੰਦਾ ਹੈ, ਵਿਚਾਰ ਵਟਾਂਦਰਾ ਹੁੰਦਾ ਹੈ, ਇਹਦੀ ਇੱਕ ਆਪਣੀ ਅਹਿਮੀਅਤ ਹੁੰਦੀ ਹੈ। ਔਰ ਇਸੇ ਤਰ੍ਹਾਂ ਸੈਚਰਡੇ ਦਾ ਪ੍ਰੋਗਰਾਮ
ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ ਵੱਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦਾ ਨਗਰ ਕੀਰਤਨ ਹੈ। ਸੋ ਇਹਨਾਂ ਦੋਨਾਂ ਦੀ ਜਿਹੜੀ ਹੈ ਐਡ ਵੀ ਇੱਕ ਦੀ ਚੱਲ ਰਹੀ ਹੈ, ਦੂਸਰੇ ਦੀ ਆ ਜਾਏਗੀ ਜੀ। ਸੋ ਇਹਦੇ 'ਚ ਵੀ ਅਸੀਂ ਲੋਕਲ ਆਪਣੀ ਸੰਗਤ ਨੂੰ ਟਰਾਈ ਸਟੇਟ ਦੀ ਪਾਰਟਿਸਿਪੇਸ਼ਨ ਦੇ ਲਈ ਬੇਨਤੀ ਕਰਦੇ ਹਾਂ। ਹੁਣ ਗੱਲ ਅਸੀਂ ਜਿਹੜੀ ਜਦੋਂ ਮੈਂ ਨੈਗੇਟਿਵਿਟੀ ਦੀ ਗੱਲ ਕੀਤੀ, ਕਿਉਂਕਿ ਕਿਸੇ ਵੀ ਡਿਸਕਸ਼ਨ ਦੇ ਦੋਨੋਂ ਹੀ ਪਹਿਲੂ, ਔਰ ਮੈਂ ਆਪਣੇ ਸਾਡੇ ਜਿਹੜੇ ਮੇਨ ਨਿਊਜ਼ ਪੜ੍ਹਦੇ ਨੇ ਉਹਨਾਂ ਨੂੰ ਮੈਂ ਅੱਜ ਹਾਲਾਂ ਲਾਈਟਰ ਵੇਨ 'ਚ ਹੀ ਕਹਿ ਰਿਹਾ ਸੀ। ਮੈਂ ਕਿਹਾ ਜੋ ਮੈਨੂੰ ਕਹਿਣ ਲੱਗੇ ਕਿਵੇਂ ਤੁਸੀਂ ਸੋਚਦੇ ਹੋ, ਮੈਂ ਕਿਹਾ ਜੀ ਤੁਸੀਂ ਸੋਸ਼ਲ ਮੀਡੀਆ ਤੇ ਹੋ ਕਿਵੇਂ ਦੇਖਦੇ ਹੋ ਜੀ, ਤੇ ਉਹ ਕਹਿਣ ਲੱਗੇ ਕਿ ਜੀ ਅਲੱਗ-ਅਲੱਗ ਵਿਊ ਪੁਆਇੰਟ ਨੇ। ਸੋ ਮੈਂ ਉਹਨਾਂ ਨੂੰ ਕੋਟ ਕਰ ਰਿਹਾ ਸੀ ਤੁਲਸੀਦਾਸ ਨੂੰ ਹੀ। ਮੈਂ ਕਿਹਾ ਵੀ ਉਸਨੇ ਵੀ ਰਾਮਚਰਿਤਮਾਨਸ 'ਚ ਜਿਹੜਾ ਧਨੁਸ਼ਬਾਨ ਤੋੜਨ ਦਾ ਸੀਨ ਹੈ ਰਾਮਚੰਦਰ ਜੀ ਦਾ, ਉਸ ਦੇ ਉੱਤੇ ਵੀ ਉਹਨੂੰ ਕਿਵੇਂ ਸੀਤਾ ਜਿਹੜੀ ਹੈ ਪਰਦੇ ਦੇ ਪਿੱਛੇ ਕਿਵੇਂ ਦੇਖ ਰਹੀ ਹੈ, ਸਾਹਮਣੇ ਬੈਠਾ ਰਾਵਣ ਕਿਵੇਂ ਦੇਖ ਰਿਹਾ ਹੈ, ਉਹਦਾ ਫਾਦਰ ਇਨ ਲਾ ਜਨਕ ਕਿਵੇਂ ਦੇਖ ਰਿਹਾ ਹੈ, ਭਰਾ ਲਛਮਣ ਕਿਵੇਂ ਦੇਖ ਰਿਹਾ, ਤੇ ਉਹਨੇ ਉਸ ਦੇ ਉੱਤੇ ਉਹ ਇੱਕ ਕਵਿਤ ਕਿਹਾ ਰਾਮਚਰਿਤਮਾਨਸ ਕਿ ਵੀ ਜਿਸ ਜਿਸ ਰਹੀ ਭਾਵਨਾ ਜੈਸੀ ਪ੍ਰਭ ਮੂਰਤ ਦੇਖੀ ਤਿਨ ਤੈਸੀ। ਇਹ ਇੱਕ ਡਿਫਰੈਂਟ ਵਿਊ ਹੁੰਦਾ ਹੈ ਕਿ ਵੀ ਤੁਸੀਂ ਕਿਸ ਭਾਵਨਾ ਦੇ ਨਾਲ ਉਸ ਸਾਰੀ ਸਿਚੁਏਸ਼ਨ ਨੂੰ ਦੇਖਦੇ ਹੋ। ਕਿਸੇ ਨੂੰ ਜਿਹੜਾ ਹੈ ਉਹ ਹਰ ਉਸ ਅਕਸ ਦੇ ਰਾਹੀਂ ਨਜ਼ਰ ਆਉਂਦਾ, ਪਰ ਜਿਹੜਾ ਕ੍ਰਿਟਿਸਿਜ਼ਮ ਜਾਂ ਆਲੋਚਨਾ ਹੁੰਦੀ ਹੈ, ਮੈਂ ਉਹਦੀ ਗੱਲ ਨਹੀਂ ਕਰਦਾ ਕਿ ਭਗਤਾਂ ਨੂੰ ਲੱਗਣਾ ਹੈ ਕਿ ਵੀ ਸਭ ਠੀਕ ਹੋਇਆ ਜਾਂ ਨੈਗੇਟਿਵਸ ਨੂੰ ਲੱਗਣਾ ਹੈ ਵੀ ਸਭ ਗਲਤ ਹੋਇਆ, ਜਾਂ ਸਰਕਾਰ ਜਾਂ ਏਜੰਸੀਆਂ ਦਾ ਇੱਕ ਆਪਣਾ ਵਰਤਾਰਾ ਹੈ, ਉਹ ਇਹ ਦੇਖਦੇ ਨੇ ਕਿ ਵੀ ਇਹ ਰੈਡੀਕਲਿਜ਼ਮ ਖੜਾ ਹੋ ਰਿਹਾ ਹੈ। ਅਕਾਲੀਆਂ ਨੂੰ ਲੱਗ ਰਿਹਾ ਜਿਵੇਂ ਟ੍ਰਿਬਿਊਨ ਦੀ ਹੈਡਲਾਈਨ ਹੈ ਕਿ ਵੀ ਜੀ ਸਰਬੱਤ ਖਾਲਸਾ give alarming bells or rings alarming bells in ਅਕਾਲੀਜ਼, ਉਹਨਾਂ ਨੂੰ ਖਤਰੇ ਦੀਆਂ ਘੰਟੀਆਂ ਨਜ਼ਰ ਆ ਰਹੀਆਂ। ਉਹ ਭਾਵਨਾ ਵਾਲੀ ਗੱਲ ਹੈ ਵੀ ਜਿਹੜਾ ਬੈਠੇ ਜਿੱਥੇ ਕਿਸੇ ਦਾ ਇੰਟਰਸਟ ਹੈ, ਆਮ ਆਦਮੀ ਪਾਰਟੀ ਵਾਲਿਆਂ ਨੂੰ ਆਪਣਾ ਫਿਕਰ ਪਿਆ ਹੋਇਆ, ਸਭ ਤੋਂ ਜ਼ਿਆਦਾ ਨੈਗੇਟਿਵਿਟੀ ਉਹ ਕਰ ਰਹੇ ਨੇ। ਉਹਨੂੰ ਲੱਗਦਾ ਸੀ ਕਿ ਵੀ ਇਹ ਕੁਰਸੀ ਬਾਦਲ ਦੇ ਥੱਲੇੋਂ ਖਿਸਕ ਰਹੀ ਹੈ ਤੇ ਸਾਡੇ ਥੱਲੇ ਆ ਜਾਣੀ। ਉਹਨਾਂ ਨੂੰ ਲੱਗਦਾ ਵੀ ਅਜੇ ਤਾਂ ਇਹ ਪੰਥਕ ਗੱਲ ਵਾਲੇ ਖਲੋਤੇ ਹੋਏ ਨੇ ਔਰ ਲੱਖਾਂ ਦਾ ਇਕੱਠ। ਔਰ ਮੈਂ ਇਹ ਸਮਝਦਾ ਵੀ ਕਈ ਵਾਰੀ ਨੰਬਰਸ ਦੀ ਗੇਮ ਆਪਣੀ ਹੁੰਦੀ ਹੈ, ਔਰ ਜਿਹੜਾ ਸੋ ਕਾਲਡ ਇਹਨਾਂ ਦਾ ਨੈਸ਼ਨਲ ਮੀਡੀਆ ਹੈ, ਔਰ ਖਾਸ ਤੌਰ ਤੇ ਜਿਹਨੂੰ ਮੈਂ ਅੱਜ ਕੱਲ੍ਹ ਹਿੰਦੂ ਤਵੀ ਜਾਂ ਕਈ ਵਾਰੀ ਮੈਂ ਤਵੀ ਵੀ ਨਾਲ ਉਡਾ ਦਿੰਦਾ ਜੀ, ਇਹ ਮੀਡੀਆ ਜੇ ਤੁਸੀਂ ਇਹਨਾਂ ਦੀਆਂ ਫਿਗਰਸ ਦੇਖੋ, ਜੇ ਟ੍ਰਿਬਿਊਨ ਵਰਗੀ ਅਖਬਾਰ ਓਵਰ 1 ਲੱਖ ਪੀਪਲ ਕਹਿੰਦੀ ਹੈ, ਓਵਰ 1 ਲੱਖ, ਤੇ ਇਹਨੂੰ ਤੁਸੀਂ ਲੱਖਾਂ 'ਚ ਕਹਿ ਸਕਦੇ ਹੋ। ਹੁਣ ਉਹ ਲੱਖਾਂ 'ਚ ਹਮਾਇਤੀ ਜਿਹੜੇ ਨੇ ਉਹ 8 ਲੱਖ ਕਹਿ ਦੇਣ, ਜਿਹੜੇ ਕੰਜ਼ਰਵੇਟਿਵ ਨੇ ਉਹ 2 ਲੱਖ ਕਹਿ ਦੇਣ, 3 ਲੱਖ ਕਹਿ ਦੇਣ, ਕੋਈ 10 ਮੀਲ ਤੱਕ ਜਿਹੜੇ ਪਸਰੇ ਨੇ ਉਹਨਾਂ ਨੂੰ ਵੀ ਕਾਊਂਟ ਕਰਨ, ਕੋਈ ਸਿਰਫ ਉੱਥੇ ਬੈਠਿਆਂ ਨੂੰ ਕਾਊਂਟ ਕਰਨ, ਇਹ ਵੇਰੀ ਕਰਦਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਭ ਰੁਕਾਵਟਾਂ ਦੇ ਬਾਵਜੂਦ ਸਰਕਾਰ ਵੱਲੋਂ ਪੂਰਾ ਇੱਕ ਫੈਲਾਇਆ ਗਿਆ ਅਫਵਾਹਾਂ ਦਾ ਜਾਲ, ਜਿਹਦੀ ਸਰਦਾਰੀ PTC ਦੇ ਕੋਲ ਸੀ। ਜਿੰਨਾ ਝੂਠ ਅੱਜ, ਹਾਲਾਂਕਿ ਜਦੋਂ ਪ੍ਰੋਪੇਗੈਂਡਾ ਸ਼ਬਦ ਦੀ ਗੱਲ ਆਉਂਦੀ ਹੈ ਤੇ ਹਿਟਲਰ ਦੇ ਪ੍ਰੋਪੇਗੈਂਡਾ ਮਿਨਿਸਟਰ ਗੋਇਬਲਸ ਦੀ ਗੱਲ ਹੁੰਦੀ ਹੈ, ਔਰ ਉਹਦੇ ਤੋਂ ਹੀ ਕਈ ਵਾਰੀ ਗੋਇਬਲੀਅਨ ਲਾਈਜ਼ ਕਹਿੰਦੇ ਨੇ ਕਿ ਇੰਨਾ ਝੂਠ ਜਿਵੇਂ ਗੋਇਬਲੀਅਨ ਜਾਂ ਗੋਇਬਲੀਅਨ ਨੇ ਬੋਲਿਆ ਹੋਏ ਜੀ। ਪਰ ਜਿਸ ਤਰੀਕੇ ਨਾਲ PTC ਔਰ ਬਾਕੀ ਮੀਡੀਆ ਨੇ ਕਿਤੇ ਸਾਇਲੈਂਟ ਰਹਿ ਕੇ ਬਾਦਲਾਂ ਦਾ ਪੱਖ ਪੂਰਿਆ, ਕਿਤੇ ਉਹਨੂੰ ਕੋਈ ਹੋਰ ਸਪਿਨ ਦੇਣ ਦੀ ਕੋਸ਼ਿਸ਼ ਕੀਤੀ, ਪਰ ਬਾਦਲਾਂ ਨੇ ਤਾਂ ਹੱਦ ਜਿਹੜੀ ਹੈ ਲਾ ਦਿੱਤੀ। ਮੇਰਾ ਖਿਆਲ ਹੈ ਕਿ ਉਹ ਜਿਹੜਾ ਗੋਇਬਲਸ ਹੈ ਉਹ ਵੀ ਸ਼ਰਮਿੰਦਾ ਹੋਏਗਾ ਕਬਰ ਦੇ ਵਿੱਚ, ਉਹਨੂੰ ਕਹਿੰਦੇ ਨੇ ਕਿ ਮਸਟ ਬੀ ਟਰਨਿੰਗ ਇਨ ਹਿਸ ਗ੍ਰੇਵ, ਆਪਣੀ ਕਬਰ ਦੇ ਵਿੱਚੋਂ ਪਲਸੇਟੇ ਮਾਰਦਾ ਹੋਣਾ ਕਿ ਮੇਰੇ ਤੋਂ ਵੀ ਝੂਠਾ ਪ੍ਰੋਪੇਗੈਂਡਿਸਟ ਕੋਈ ਜੰਮ ਪਿਆ ਜੀ। ਔਰ ਉਹਨਾਂ ਨੇ ਲਗਭਗ ਉਹਨੂੰ ਜੇ ਕਹੋ ਵੀ ਮਲਟੀਫੋਲਡ ਉਹਨਾਂ ਦਾ ਅਟੈਕ ਸੀ। ਇੱਕ ਪਾਸੇ ਤਾਂ ਉਹਨਾਂ ਨੇ ਮਿਸ ਇਨਫੋਰਮੇਸ਼ਨ ਜਿਹੜੀ ਹੈ, ਕਦੇ ਕਿ ਜੀ ਫਲਾਣਾ ਗਰੁੱਪ ਵੀ ਸ਼ਾਮਲ ਨਹੀਂ ਹੋ ਰਿਹਾ, ਫਲਾਣੇ ਸੰਤ ਨੇ ਇਹ ਕਹਿ ਦਿੱਤਾ, ਰੈਡੀਕਲਸ ਪਾਸੇ ਹੋ ਗਏ, ਉਹਨਾਂ ਦੀ ਡਿਵੀਜ਼ਨ ਹੋ ਗਈ, ਇੱਧਰ ਹੋ ਗਿਆ ਉਧਰ ਹੋ ਗਿਆ, ਉਹ ਬਿਨਾਂ ਕਿਸੇ ਦੀ ਆਥੈਂਟਿਕ ਜਿਹੜੀ ਹੈ ਸਟੇਟਮੈਂਟ ਤੋਂ ਉਹ ਇਹ ਕੰਮ ਕਰਦੇ ਰਹੇ ਜੀ। ਦੂਸਰੇ ਪਾਸੇ ਉਹਨਾਂ ਨੇ PTC ਨੂੰ ਅੱਗੇ ਲਾ ਕੇ ਜਿਸ ਕਿਸਮ ਦਾ ਝੂਠ ਕੈਂਪੇਨ, ਉਹ ਭਾਵੇਂ ਐਡ ਕੈਂਪੇਨ ਹੈ, ਮਕਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਫੁੱਲ ਪੇਜ ਐਡ, ਔਰ ਜਿਹੜੇ ਉਹਨਾਂ ਦੇ ਵੈਬਸਾਈਟ ਨੇ ਬਾਬੂ ਸ਼ਾਹੀ ਜਾਂ ਯਸ ਪੰਜਾਬ ਵਰਗੇ, ਜਿਨ੍ਹਾਂ ਨੂੰ ਅਸੀਂ ਵੀ ਦੇਖਦੇ ਹਾਂ ਕਿਉਂਕਿ ਜੇ ਤੁਸੀਂ ਇਹਨਾਂ ਦਾ ਝੂਠ ਦੇਖਣਾ ਹੈ ਤੁਹਾਨੂੰ ਉੱਥੋਂ ਮਿਲਦਾ, ਉਹਨਾਂ ਰਾਹੀਂ ਕਿ ਜੀ ਸਰਬੱਤ ਖਾਲਸਾ ਕਦੋਂ ਤੇ ਕਿਵੇਂ ਹੋ ਸਕਦਾ ਜੀ, ਉਸ ਦੇ ਉੱਤੇ ਉਹਨਾਂ ਦੀਆਂ ਬਿਆਨਬਾਜ਼ੀਆਂ ਚੱਲਦੀਆਂ ਰਹੀਆਂ ਕਿ ਲਗਾਤਾਰਤਾ ਦੇ ਨਾਲ ਕਿ ਜੀ ਹੋ ਹੀ ਨਹੀਂ ਸਕਦਾ, ਸ਼੍ਰੋਮਣੀ ਕਮੇਟੀ ਜਿਹੜਾ ਸਿਰਫ ਜਥੇਦਾਰ ਕਰਵਾ ਸਕਦਾ। ਇੱਕ ਇਹ ਪੂਰਾ ਉਹਨਾਂ ਨੇ ਕੈਂਪੇਨ ਸ਼ੁਰੂ ਕੀਤਾ, ਉੱਤੇ ਸੂਡੋ ਸਕਾਲਰ ਜੇ ਲਿਆ ਕੇ, ਜਿਵੇਂ ਮਕਾਰ ਨੇ ਪਹਿਲਾਂ ਫਤਿਹਗੜ੍ਹ ਸਾਹਿਬ 'ਚ ਇਕੱਠੇ ਕੀਤੇ ਕੁਛ, ਹਾਲਾਂ ਉਹਨਾਂ 'ਚ ਵੀ ਬਹੁਤਿਆਂ ਨੇ ਉਹਨਾਂ ਦੀ ਜੁੱਤੀਆਂ ਮਾਰੀਆਂ ਵੀ ਇਹਨਾਂ ਦੇ ਅਸਤੀਫੇ ਲਾਓ
ਜਾਂ ਇਹਨੂੰ ਮਾਫੀਨਾਮਾ ਦੇਣਾ, ਇਹ ਬਿਲਕੁਲ ਉਹਨਾਂ ਨੇ ਆਪਣੀ ਜਿਹੜੀ ਹੈ ਉਹ ਗਵਾਈ ਹੈ ਕ੍ਰੈਡੀਬਿਲਿਟੀ। ਪਰ ਇਹਦੇ ਨਾਲ ਨਾਲ ਉਹਨਾਂ ਨੇ ਇੱਕ ਫੀਅਰ ਫੈਕਟਰ ਵੀ, ਖੌਫ ਫੈਕਟਰ ਵੀ, ਜਿਵੇਂ 15 ਕੰਪਨੀਆਂ BSF ਦੀਆਂ ਔਰ ਦੂਜੀਆਂ ਸੱਦ ਲਈਆਂ, ਸਪੈਸ਼ਲ ਇੰਡੋ ਤਿੱਬਤਨ ਬਾਰਡਰ ਫੋਰਸ ਸੱਦ ਲਈ, 2-3 ਦਿਨ ਪਹਿਲਾਂ ਅੰਮ੍ਰਿਤਸਰ 'ਚ ਫਲੈਗ ਮਾਰਚ ਕਰਵਾ ਦਿੱਤਾ। ਔਰ ਜਿਵੇਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ, ਦੂਜਿਆਂ ਨੂੰ ਵਾਰਨਿੰਗ ਦੇ ਦਿੱਤੀ ਕਿ ਤੁਹਾਡੇ ਪਰਮਿਟ ਕੈਂਸਲ ਕਰ ਦੇਵਾਂਗੇ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਆਪਣਾ ਡਰ ਪੈਦਾ ਕੀਤਾ। ਗ੍ਰਾਸ ਰੂਟ ਲੈਵਲ ਤੇ ਉਹਨਾਂ ਦੇ ਸਰਪੰਚ, ਪੰਚਾਇਤਾਂ, ਬਲਾਕ ਸਮਤੀਆਂ, ਉਹਨਾਂ ਰਾਹੀਂ ਲੋਕਾਂ ਨੂੰ ਜਿਹੜਾ ਇਹ ਕਿਹਾ ਗਿਆ ਕਿ ਜੀ ਇਹਦੇ ਨਤੀਜੇ ਭੁਗਤਣ ਲਈ ਤਾਂ ਤਿਆਰ ਰਹੋ। ਸੋ ਇੱਕ ਪਾਸੇ ਇਹ ਖੌਫ ਫੈਕਟਰ, ਔਰ ਜਿਹੜੀਆਂ ਕੁਝ ਖਬਰਾਂ ਵੀ ਆਈਆਂ ਜਿਹੜੀਆਂ ਫਿਰ ਮੀਡੀਆ ਨੇ ਬਲੈਕ ਕੀਤੀਆਂ ਕਿ ਜੀ ਜਿਵੇਂ ਮੁਕਤਸਰ ਚੋਂ, ਮੋਗੇ ਦੇ ਕੁਝ ਇਲਾਕਿਆਂ ਚੋਂ ਜਿੱਥੇ ਉਹ ਰਾਤ ਨੂੰ ਬੱਸਾਂ ਚੱਲਣੀਆਂ ਸਨ ਔਰ ਚੱਲੀਆਂ ਵੀ ਕੁਝ ਥਾਵਾਂ ਤੇ, ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ। ਔਰ ਇਸ ਸਭ ਦੇ ਬਾਵਜੂਦ, ਔਰ ਜਿਵੇਂ ਇਹ ਸਰਬੱਤ ਖਾਲਸਾ 'ਚ ਇੱਕ ਬੁਲਾਰੇ ਨੇ ਕਿਹਾ ਲਾਈਟਰ ਅੰਦਾਜ਼ 'ਚ, ਉਹਨੇ ਕਿਹਾ ਜੀ ਬਾਦਲਾਂ ਨੇ ਤੇ ਬੱਦਲਾਂ ਨੇ ਬਹੁਤ ਰੁਕਾਵਟਾਂ ਖੜੀਆਂ ਕੀਤੀਆਂ, ਕਿਉਂਕਿ ਕੁਦਰਤੀ ਉਦਣ ਮੀਂਹ ਵੀ ਪੈ ਗਿਆ, ਮੌਸਮ ਖਰਾਬ ਸੀ। ਹੁਣ ਅਸੀਂ ਇੱਥੇ ਵੀ ਦੇਖਦੇ ਹਾਂ ਜਦੋਂ ਨਗਰ ਕੀਰਤਨ ਹੁੰਦੇ ਨੇ ਜਾਂ ਦੂਸਰੇ ਜੇ ਅੱਛਾ ਸਨਸ਼ਾਈਨ ਹੈ, ਦੂਜਾ ਦੁੱਗਣੀ ਹੋ ਜਾਂਦੀ ਹੈ ਗਿਣਤੀ, ਬੱਦਲ ਹੋਏ, ਮੀਂਹ ਹੋਏ, ਬੀਬੀਆਂ, ਛੋਟੇ ਬੱਚੇ ਜਾਂ ਦੂਜੇ ਅਵੋਇਡ ਕਰਦੇ ਨੇ। ਹੁਣ ਇਹ ਸਾਰੀ ਇੱਕ ਪਾਸੇ ਨੈਗੇਟਿਵਿਟੀ, ਇੱਕ ਪਾਸੇ ਖੌਫ ਕਿ ਜੀ ਉੱਥੇ ਗੋਲੀ ਚੱਲ ਜਾਣੀ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਸਾਰਾ। ਹੁਣ ਇਹਦੇ ਬਾਵਜੂਦ, ਔਰ ਹੁਣ ਇਹਦੇ 'ਚ ਮੈਂ ਇੱਕ ਗੱਲ ਇਹ ਵੀ ਕਹਿ ਦਿਆਂ ਕਿ ਇੱਕ ਭੁਲੇਖਾ ਦੇਖੋ, ਇਹ ਵੀ ਗੁਰੂ ਦੀ ਆਪਣੀ ਕਲਾ ਹੈ ਕਿ ਬਹੁਤ ਵਾਰੀ ਜਦੋਂ ਕਿਸੇ ਨੂੰ ਇਹ ਲੱਗਣ ਲੱਗ ਜਾਏ ਕਿ ਕੋਈ ਚੀਜ਼ ਸਾਡੇ ਸਿਰ ਤੇ ਖੜੀ ਹੈ ਤੇ ਉਹ ਜਦੋਂ ਟੁੱਟਦੀ ਹੈ, ਗੁਰੂ ਨੇ ਤੋੜਨਾ ਹੁੰਦਾ ਤੇ ਉਹ ਵੀ ਭਰਮ ਟੁੱਟ ਜਾਂਦਾ। ਅਸੀਂ ਸਮਝਦੇ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ, ਔਰ ਅਸੀਂ ਇਸ ਪ੍ਰੋਗਰਾਮ 'ਚ ਵੀ ਤਾਰੀਫ ਕੀਤੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ ਔਰ ਦੂਸਰੇ ਪ੍ਰਚਾਰਕਾਂ ਦੀ, ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਜਿਸ ਤਰੀਕੇ ਨਾਲ ਮੁੱਢਲੇ ਦਿਨਾਂ ਦੇ ਵਿੱਚ ਸਟੈਂਡ ਲਿਆ, ਧਰਨਾ ਦਿੱਤਾ, ਗੋਲੀਆਂ ਨੂੰ ਫੇਸ ਕੀਤਾ, ਉਹ ਰਿਮਾਰਕੇਬਲ ਹੈ ਜੀ। ਬਰਗਾੜੀ ਦੇ ਵਿੱਚ ਉਹਨਾਂ ਦੇ ਸੰਸਕਾਰ ਦੇ ਮੌਕੇ ਦੋਨਾਂ ਸਿੰਘਾਂ ਦੇ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਇਕੱਠ ਹੋਇਆ, ਸੰਸਕਾਰ ਤੋਂ ਬਾਅਦ ਉਹਨਾਂ ਦੀ ਅੰਤਮ ਅਰਦਾਸ ਵੇਲੇ 40-50 ਹਜ਼ਾਰ ਉਹਦੇ 'ਚ ਜਿਹੜੀ ਹੈ ਸ਼ਮੂਲੀਅਤ ਸੀ, ਔਰ ਸਾਰੀਆਂ ਪਾਰਟੀਆਂ ਨੇ ਜਿਹੜੀ ਹੈ ਉਹਦੇ 'ਚ ਉਹਨਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਔਰ ਅਸੀਂ ਸਮਝਦੇ ਸੀ ਕਿ ਉਹਦੇ 'ਚੋਂ ਕੁਛ ਨਾ ਕੁਛ ਰੈਵੋਲੂਸ਼ਨਰੀ ਪ੍ਰੋਗਰਾਮ ਨਿਕਲੇਗਾ। 8 ਮਤੇ ਉਹਨਾਂ ਨੇ ਕੀਤੇ, ਉਹਦੇ 'ਚੋਂ ਕੋਈ ਵੀ ਖਾਸ ਨਹੀਂ ਸੀ, ਪਰ ਚਲੋ ਬੰਦਾ ਇਹ ਉਹਨਾਂ ਨੂੰ ਬੈਨੀਫਿਟ ਆਫ ਡਾਊਟ ਦੇ ਦਿੰਦਾ ਹੈ ਕਿ ਜੀ ਉਹਨਾਂ ਨੇ ਅਲਟੀਮੇਟਲੀ ਪ੍ਰਚਾਰ, ਉਹਨਾਂ ਦਾ ਫੀਲਡ ਹੈ, ਉਹ ਕਿਸੇ ਸਿਆਸੀ ਪਾਰਟ 'ਚ ਨਹੀਂ ਆਉਣਾ ਚਾਹੁੰਦੇ ਜੀ। ਹੁਣ ਜ਼ਾਹਰ ਹੈ ਵੀ ਇਹ ਜਿਹੜਾ ਸਰਬੱਤ ਖਾਲਸਾ ਦੀ ਕਾਲ ਹੈ, ਇਹ 27-28 ਸਤੰਬਰ ਨੂੰ ਦੇ ਦਿੱਤੀ ਗਈ ਸੀ, ਔਰ ਇਸ ਗੱਲ ਦੀ ਆਸ ਕੀਤੀ ਜਾਂਦੀ ਸੀ ਕਿ ਕਿਉਂਕਿ ਹੁਣ ਅਲਟੀਮੇਟਲੀ ਸਰਬੱਤ ਖਾਲਸਾ ਤੱਕ ਪਹੁੰਚਣ ਲਈ ਜਾਂ ਜਿਹੜਾ ਮਾਹੌਲ ਜਿਹਦੇ 'ਚ ਲੱਖਾਂ ਲੋਕ ਫਿਰ ਪਹੁੰਚੇ, ਉਹ ਤਾਂ ਅਲਟੀਮੇਟਲੀ ਗੁਰੂ ਗ੍ਰੰਥ ਸਾਹਿਬ ਦੀ ਸ਼ਹਾਦਤ ਦੇ ਨਾਲ ਹੀ ਉਹ ਮਾਹੌਲ ਬਣਿਆ। ਔਰ ਕਿਉਂਕਿ ਸਾਡੀਆਂ ਧਾਰਮਿਕ ਸ਼ਖਸੀਅਤਾਂ ਜਿਹੜੀਆਂ ਨੇ, ਇਹਨਾਂ ਨੇ ਮੁੱਢਲੇ ਦਿਨਾਂ 'ਚ ਫਰੰਟ ਰੋਲ ਅਦਾ ਕੀਤਾ ਹੈ, ਇਹ ਇਸ ਦੇ ਵਿੱਚ ਗੱਜ ਵੱਜ ਕੇ ਸ਼ਾਮਲ ਹੋਣਗੀਆਂ। ਲੇਕਿਨ ਸ਼ਾਇਦ ਇਹਨੂੰ ਮੈਂ ਖੌਫ ਫੈਕਟਰ ਵੀ ਤਾਂ ਨਹੀਂ ਕਹਾਂਗਾ, ਪਰ ਪਤਾ ਨਹੀਂ ਕੀ ਰੀਜ਼ਨ ਨੇ, ਕੁਝ ਮਤਭੇਦ ਵੀ, ਸ਼ਖਸੀ ਕਲੈਸ਼ ਵੀ ਹੋ ਸਕਦਾ, ਪਰ ਮੈਂ ਸਮਝਦਾ ਹਾਂ ਵੀ ਕਿਤੇ ਨਾ ਕਿਤੇ ਇਹ ਭੁਲੇਖਾ ਵੀ ਪੈ ਜਾਂਦਾ ਹੈ ਕਿ ਵੀ ਸ਼ਾਇਦ ਸਾਰਾ ਕੁਝ ਸਾਡੇ ਨਾਲ ਜੁੜਿਆ ਹੋਇਆ ਜੀ। ਸੋ ਉਹਨਾਂ ਨੇ ਇਹਦੇ 'ਚ ਸ਼ਮੂਲੀਅਤ ਨਹੀਂ ਕੀਤੀ। ਹਾਲਾਂ ਉਹਨਾਂ ਦੀ ਸ਼ਮੂਲੀਅਤ ਜਾਂ ਨਾ ਸ਼ਮੂਲੀਅਤ ਨੂੰ ਲੈ ਕੇ ਵੀ PTC ਨੇ ਬਹੁਤ ਮਿਸ ਇਨਫੋਰਮੇਸ਼ਨ ਫੈਲਾਈ, ਤੇ ਚੰਗਾ ਹੁੰਦਾ ਕਿ ਇਨੀਸ਼ੀਅਲ ਦਿਨਾਂ 'ਚ ਜੇ ਉਹ ਫੈਸਲਾ ਲੈ ਲੈਂਦੇ ਤੇ ਘੱਟੋ ਘੱਟ ਇਹ ਮਾਹੌਲ ਨਹੀਂ ਸੀ ਬਣਨਾ ਜਿਵੇਂ ਕਿ ਉਹਨਾਂ ਦੇ ਖਿਲਾਫ ਕੁਝ ਬਣਿਆ ਵੀ ਮਾਹੌਲ ਸੋਸ਼ਲ ਮੀਡੀਆ ਤੇ ਖਾਸ ਕਰ। ਲੇਕਿਨ ਮੈਂ ਸਮਝਦਾ ਵੀ ਸ਼ਾਇਦ ਗੁਰੂ ਨੇ ਉਹਨਾਂ ਦਾ ਇਹ ਭੁਲੇਖਾ ਵੀ ਦੂਰ ਕੀਤਾ ਹੈ ਕਿ ਵੀ ਨਾ ਤਾਂ ਉੱਥੇ ਬਰਗਾੜੀ 'ਚ ਜਿਹੜਾ 40-50 ਹਜ਼ਾਰ ਸਿੱਖ ਆਇਆ ਸੀ ਤੁਹਾਡੇ ਕਰਕੇ ਆਇਆ ਸੀ ਜੀ, ਤੇ ਨਾ ਹੁਣ ਜੇ ਲੱਖਾਂ ਦੀ ਗਿਣਤੀ 'ਚ ਸਿੱਖ ਚੱਬੇ ਪਿੰਡ 'ਚ ਸਮਾਧ ਬਾਬਾ ਨੌਤ ਸਿੰਘ ਦੇ ਉਸ ਇਤਿਹਾਸਕ ਮੁਕਾਮ ਦੇ ਉੱਤੇ। ਔਰ ਕੁਝ ਚੀਜ਼ਾਂ ਦਾ ਸਿੰਬੋਲਿਜ਼ਮ ਬੜਾ ਇੰਪੋਰਟੈਂਟ ਹੁੰਦਾ। ਹਾਲਾਂ ਮੈਂ ਸਮਝਦਾ ਵੀ ਜਦੋਂ ਇਸ ਸਮਾਗਮ ਦੇ ਆਰਗੇਨਾਈਜ਼ਰਸ ਨੇ ਉਸ ਥਾਂ ਨੂੰ ਚੁਣਿਆ, ਸ਼ਾਇਦ ਉਹਨਾਂ ਕੋਲ ਉਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਮੰਜੀ ਸਾਹਿਬ ਦੀ ਇਤਿਹਾਸਕ ਗੁਰਦੁਆਰੇ 'ਚ ਵੀ ਕਿਸੇ ਹੋਰ 'ਚ ਅੰਮ੍ਰਿਤਸਰ 'ਚ ਹੋ ਸਕਦਾ ਸੀ, ਪਰ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਨੇ ਗੁਰਦੁਆਰੇ, ਸੋ ਉਹ ਉਹਨਾਂ ਨੇ ਹੋਣ ਨਹੀਂ ਦਿੱਤਾ ਜਾਂ ਹੋਣ ਨਹੀਂ ਦੇਣਾ ਸੀ। ਔਰ ਜੇ ਕਿਤੇ ਗਰਾਊਂਡ ਜਾਂ ਦੂਜੇ ਪਬਲਿਕ ਪਾਰਕ ਹੁੰਦੇ ਨੇ ਉਹਦੇ ਵੀ ਪਰਮਿਟ ਦੀ ਲੋੜ ਹੈ, ਐਡਮਿਨਿਸਟ੍ਰੇਸ਼ਨ ਕੋਲ ਸੀ। ਸੋ ਜਿਨ੍ਹਾਂ ਨੇ ਵੀ ਇਹ ਆਪਣੀ 20 ਏਕੜ ਦੇ ਕਰੀਬ ਜਿਹੜੀ ਜ਼ਮੀਨ ਹੈ ਉਹਦੇ 'ਚ ਪੰਡਾਲ ਲਾਉਣ ਦੀ ਆਗਿਆ ਦਿੱਤੀ,
ਉਹਦੇ 'ਚ ਇੱਕ ਹਿਸਟੋਰੀਕਲ ਆਸਪੈਕਟ ਉਹਦੇ ਨਾਲ ਸ਼ਾਇਦ ਮੁੱਢਲੇ ਦਿਨਾਂ 'ਚ ਰੱਖਣ ਵੇਲੇ ਉਹਨਾਂ ਨੂੰ ਵੀ ਇਹਦਾ ਅਹਿਸਾਸ ਨਾ ਹੋਏ, ਲੇਕਿਨ ਉਹ ਬਣਿਆ ਕਿ ਸਮਾਧ ਬਾਬਾ ਨੌਧ ਸਿੰਘ ਬਹੁਤ ਵੱਡੇ ਯੋਧੇ ਹੋਏ ਨੇ, ਔਰ ਜਿਨ ਤੋਂ ਅਸੀਂ 18ਵੀਂ ਸਦੀ 'ਚ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਇੱਜ਼ਤ ਮਾਣ ਲਈ ਔਰ ਦਰਬਾਰ ਸਾਹਿਬ ਦੀ ਹੋ ਰਹੀ ਬੇਹੁਰਮਤੀ ਦੇ ਖਿਲਾਫ ਸ਼ਹੀਦੀਆਂ ਪਾਈਆਂ, ਜੂਝ ਕੇ ਉਹਨਾਂ ਦੇ ਵਿੱਚ ਬਾਬਾ ਨੌਧ ਸਿੰਘ, ਅਕਾਲੀ ਨੈਣਾ ਸਿੰਘ ਜਿਹੜੇ ਜਲੜਦੇ ਵੀ ਰਹੇ, ਔਰ ਫਿਰ ਬਾਬਾ ਦੀਪ ਸਿੰਘ ਜਿਨ੍ਹਾਂ ਦਾ ਜ਼ਿਕਰ ਅੱਜ ਵੀ ਜਦੋਂ ਤੁਸੀਂ ਬਾਬਾ ਦੀਪ ਸਿੰਘ ਸ਼ਬਦ ਕਹਿੰਦੇ ਹੋ, ਸੀਸ ਤਲੀ ਤੇ ਰੱਖਿਆ ਜਿਹੜਾ ਇਮੇਜ ਹੈ ਉਹ ਤੁਹਾਡੇ ਸਾਹਮਣੇ ਆਉਂਦਾ। ਔਰ ਇਹ ਸਮਾਧ ਬਾਬਾ ਨੌਧ ਸਿੰਘ ਦਾ ਹੀ ਉਹ ਮੁਕਾਮ ਹੈ ਜਿੱਥੇ ਆ ਕੇ ਬਾਬਾ ਦੀਪ ਸਿੰਘ ਨੇ ਖੰਡੇ ਦੇ ਨਾਲ ਲੀਕ ਖਿੱਚੀ ਸੀ ਜ਼ਮੀਨ ਤੇ, ਔਰ ਇਹ ਕਿਹਾ ਸੀ ਕਿ ਭਾਈ ਜਿਨ੍ਹਾਂ ਨੇ ਸ਼ਹੀਦੀ ਪਾਉਣੀ ਹੈ ਉਹ ਲੀਕ ਟੱਪ ਕੇ ਇੱਧਰ ਆ ਜਾਓ, ਬਾਕੀ ਜਿਹੜੇ ਨੇ ਪਾਸੇ ਚਲੇ ਜਾਓ। ਔਰ ਕਿਵੇਂ ਉਹਨਾਂ ਨੇ ਸੀਸ ਤਲੀ ਤੇ ਰੱਖ ਕੇ ਜੂਝ ਕੇ ਸ਼ਹੀਦੀ ਪਾਈ। ਸੋ ਮੈਂ ਸਮਝਦਾ ਵੀ ਇਹ ਵੀ ਇਸ ਸਪੌਟ ਨੂੰ ਚੁਣਨਾ ਵੀ ਉਸ ਇਤਿਹਾਸ ਦੇ ਨਾਲ ਵੀ ਤੁਹਾਨੂੰ ਜੋੜ ਦਿੰਦਾ ਹੈ ਕਿ ਭਾਈ ਹੁਣ ਲੀਕ ਖਿੱਚੀ ਗਈ ਹੈ। ਇੱਕ ਪਾਸੇ ਪੰਥ ਪ੍ਰਸਤ ਜਿਹੜੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਨੇ, ਉਹ ਇਸ ਰਸਤੇ ਦੇ ਉੱਤੇ ਤੁਰਨਗੇ ਜਾਂ ਤੁਰੇ ਨੇ, ਤਾਂ ਇੱਕ ਪਾਸੇ ਉਹ ਨੇ ਜਿਹੜੇ ਸਰਕਾਰ ਪ੍ਰਸਤ ਨੇ, ਉਹ ਬਾਦਲ ਪ੍ਰਸਤ ਹੋਣ, ਮੋਦੀ ਪ੍ਰਸਤ ਹੋਣ, ਕੇਜਰੀਵਾਲ ਪ੍ਰਸਤ ਹੋਣ, ਕੋਈ ਹੋਰ ਪ੍ਰਸਤ ਹੋਣ, ਲੇਕਿਨ ਘੱਟੋ ਘੱਟ ਉਹਨਾਂ ਦੇ ਸਾਹਮਣੇ ਅੱਜ ਪੰਥ ਜਿਹੜਾ ਉਹ ਨੰਬਰ 1 ਤੇ ਨਹੀਂ ਹੈ, ਉਹਨਾਂ ਦੇ ਲਈ ਦੂਜੇ ਹਿੱਤ ਸਾਹਮਣੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਹਿਸਟੋਰੀਕਲ ਮੁਕਾਮ ਨੂੰ, ਉਸ ਸ਼ਹੀਦਾਂ ਦੀ ਧਰਤੀ ਨੂੰ, ਚੱਬੇ ਪਿੰਡ ਦੀ ਜੂਹ ਦੇ ਵਿੱਚ ਇਹ ਸਮਾਗਮ ਦਾ ਹੋਣਾ, ਇਹ ਇੱਕ ਇਤਿਹਾਸਕ ਤੌਰ ਦੇ ਉੱਤੇ ਉਸ ਦੇ ਨਾਲ ਵੀ ਜਾ ਕੇ ਜੋੜ ਦਿੰਦਾ ਸੀ ਜਿਹੜੀ ਕਿ 18ਵੀਂ ਸਦੀ ਦਾ ਸਾਡਾ ਗਲੋਰੀਅਸ ਇਤਿਹਾਸ ਹੈ। ਔਰ ਜਿਸ ਤਰੀਕੇ ਦੇ ਨਾਲ ਫਿਰ ਸੰਗਤ ਦੀ ਸ਼ਮੂਲੀਅਤ, ਔਰ ਮੈਂ ਵਿਦੇਸ਼ਾਂ ਦੇ ਹਵਾਲੇ ਨਾਲ ਕਹਿ ਸਕਦਾ, ਪ੍ਰਦੇਸਾਂ ਦੇ, ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੱਖ ਜਿਹੜੇ ਨੇ ਬਾਹਰੋਂ ਆਪਣੇ ਤੌਰ ਦੇ ਉੱਤੇ ਆਪਣੇ ਜੌਬਸ ਤੋਂ ਐਮਰਜੈਂਸੀ ਛੁੱਟੀ ਲੈ ਕੇ ਜਿਸ ਵੀ ਤਰੀਕੇ ਦੇ ਨਾਲ ਕਾਰੋਬਾਰ ਛੱਡ ਕੇ ਪਹੁੰਚੇ। ਔਰ ਜਿਵੇਂ ਇਕੱਲਾ ਇਹੀ ਨਹੀਂ ਕਿ ਪੰਜਾਬ ਜਾਂ ਮਾਝਾ ਮਾਲਵਾ ਦੁਆਬਾ ਦੀ ਪਾਰਟਿਸਿਪੇਸ਼ਨ ਸੀ, ਜਿਵੇਂ 200 ਤੋਂ ਜ਼ਿਆਦਾ ਬੱਸਾਂ ਜੰਮੂ ਕਸ਼ਮੀਰ ਦੇ ਸਿੱਖ ਪਹੁੰਚੇ, ਔਰ ਜਿਉਂ-ਜਿਉਂ ਸਾਰੇ ਉਹ ਆ ਰਹੇ ਸਨ ਔਰ ਉਹਨਾਂ ਦੇ ਹੱਥ 'ਚ ਫੜੇ ਬੈਨਰ ਔਰ ਜੈਕਾਰੇ। ਇਸੇ ਤਰ੍ਹਾਂ ਹਰਿਆਣੇ ਤੋਂ ਆਏ ਕਿੰਨੇ ਪਤਾ ਨਹੀਂ, ਲੇਕਿਨ ਉਹਨਾਂ ਦਾ ਦਾਅਵਾ ਸੀ ਕਿ ਅਸੀਂ 21,000 ਸਿੰਘਾਂ ਸਿੰਘਣੀਆਂ ਦੇ ਨਾਲ ਜਿਹੜੇ ਆਵਾਂਗੇ, ਪਰ ਹਜ਼ਾਰਾਂ 'ਚੋਂ ਜ਼ਰੂਰ ਆਏ। ਸੋ ਇਸੇ ਤਰ੍ਹਾਂ ਬਾਕੀ ਸੂਬਿਆਂ ਤੋਂ ਵੀ, ਭਾਵੇਂ ਕਿ ਕੁਛ ਦੀ ਭਰਵੀਂ ਸ਼ਮੂਲੀਅਤ ਨਹੀਂ ਹੋਈ, ਜਿਵੇਂ ਦਿੱਲੀ ਗੁਰਦੁਆਰਾ ਕਮੇਟੀ ਅੱਗੇ ਪਿੱਛੇ ਤੋਂ ਬੜੀਆਂ ਗੱਲਾਂ ਮਾਰਦੇ ਨੇ, ਪਰ ਇਸ ਮੌਕੇ ਤੇ ਨਹੀਂ ਆਏ। ਰਿਪਰੈਜ਼ੈਂਟੇਟਿਵ ਆਏ ਹੋਣਗੇ, ਮੈਨੂੰ ਨਹੀਂ ਪਤਾ ਹੈ, ਪਰ ਕੁੱਲ ਮਿਲਾ ਕੇ ਜੇ ਅਸੀਂ ਪਰਦੇਸੀ ਸਿੱਖ ਔਰ ਉਸ ਭਾਰਤ ਦੇ ਨਕਸ਼ੇ 'ਚ ਕੈਦ ਸਿੱਖਾਂ ਦੇ ਨੁਮਾਇੰਦਿਆਂ ਦੇ ਤੌਰ ਦੇ ਉੱਤੇ ਵੀ ਦੇਖੀਏ ਤੇ ਇਹ ਇੱਕ ਭਰਵਾਂ ਇਕੱਠ ਸੀ। ਦੂਸਰਾ ਸਾਨੂੰ ਇਹ ਸੀ ਵੀ ਜਿਸ ਤਰੀਕੇ ਨਾਲ ਇਹਨਾਂ ਨੇ, ਜਿਵੇਂ ਬਾਬਾ ਹਰਨਾਮ ਸਿੰਘ ਧੁੰਮਾ ਹੋਣ ਜਾਂ ਦੂਜੇ ਸੰਤ ਸਮਾਜ ਵਾਲਿਆਂ ਨੂੰ ਸੁਖਬੀਰ ਬਾਦਲ ਨੇ ਜਾ ਕੇ ਘਰੀ ਬਿਠਾਇਆ, ਉਹ ਜਾ ਕੇ ਭਾਈ ਸੇਵਾ ਸਿੰਘ ਰਾਮਪੁਰ ਖੇੜਾ ਦੇ ਡੇਰੇ ਵੀ ਗਏ ਔਰ ਨਿਹਾਲ ਸਿੰਘ ਹਰੀਆਂ ਬੇਲਾਂ ਦੇ ਵੀ ਗਏ, ਧੁੰਮੇ ਦੇ, ਉਹਨਾਂ ਦੀ ਕੋਈ ਪਾਰਟਿਸਿਪੇਸ਼ਨ ਨਹੀਂ ਹੋਈ। ਔਰ ਇਸੇ ਤਰ੍ਹਾਂ ਹੋਰ ਵੀ ਜਿਹੜੇ ਸਰਕਾਰ ਨਵਾਜ਼ ਨੇ। ਪਰ ਇਹਦੇ ਬਾਵਜੂਦ ਜਿਹੜਾ ਪਾਰਟ ਇੱਕ ਬੜਾ ਪੋਜ਼ਿਟਿਵ ਤੋਂ ਮੈਂ ਦੇਖਦਾ ਕਿ ਵੀ ਈਵਨ ਨਾਨਕਸਰੀ ਸੰਪਰਦਾਵਾਂ, ਉਹਨਾਂ ਦੀ ਸ਼ਮੂਲੀਅਤ। ਔਰ ਜਦੋਂ ਅਸੀਂ ਖਾਲਿਸਤਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਕਿਹਨੇ ਖਾਲਿਸਤਾਨ ਕਿਹਾ ਜਾਂ ਨਹੀਂ ਕਿਹਾ, ਤੇ ਫਿਰ ਔਰ ਇਹ ਕਈਆਂ ਨੇ ਨੋਟਿਸ ਕੀਤਾ, 3-4 ਕਾਲਰਸ ਨੇ ਵੀ ਮੈਨੂੰ ਕਿਹਾ ਕਿ ਸੰਤ ਜੋਗਾ ਸਿੰਘ ਜਿਹੜੇ ਨਾਨਕਸਰੀ ਨੇ ਸੰਪਰਦਾਨ, ਉਹਨਾਂ ਨੇ ਸਭ ਤੋਂ ਜ਼ਿਆਦਾ ਖਾਲਿਸਤਾਨ ਦੀ ਗੱਲ ਕੀਤੀ। ਸੋ ਮੈਂ ਉਸ ਹਵਾਲੇ ਨਾਲ ਵੀ ਲਾਈਟਰ ਵੇਂਜ ਕਹਿ ਰਿਹਾ ਸੀ, ਮੈਂ ਕਿਹਾ ਇਹ ਹੁੰਦਾ ਹੈ ਕਿ ਵੀ ਇਹ ਬਹੁਤ ਸਿਆਣੇ ਹੁੰਦੇ ਨੇ, ਇਹਨਾਂ ਨੂੰ ਪਤਾ ਹੁੰਦਾ ਵੀ ਕਿਸ ਪਾਸੇ ਦੀ ਹਵਾ ਚੱਲ ਰਹੀ ਹੈ, ਕਿ ਕਿਸ ਡਾਇਰੈਕਸ਼ਨ 'ਚ ਵਿੰਡ ਜਾ ਰਹੀ ਹੈ। ਔਰ ਇਸੇ ਤਰ੍ਹਾਂ ਭਾਈ ਬਿਧੀ ਚੰਦ ਦੇ ਜਿਹੜਾ ਪਿੰਡ ਸੁਰ ਸਿੰਘ ਦੇ ਵਿੱਚ ਨਿਹੰਗ ਸਿੰਘਾਂ ਦੀ ਜਥੇਬੰਦੀ ਹੈ ਔਰ ਦੂਸਰੇ, ਸੋ ਕੁੱਲ ਔਰ ਕਾਰ ਸੇਵਾ ਵਾਲੇ ਬਾਬੇ। ਔਰ ਇਹਦੇ ਵਿੱਚ ਮੈਂ ਸਮਝਦਾ ਵੀ ਜੇ ਅਸੀਂ ਲੱਖਾਂ ਦੇ ਇਕੱਠ ਦੀ ਗੱਲ ਕਰਦੇ ਤੇ ਫਿਰ ਲੱਖਾਂ ਦੇ ਲਈ ਜਿੰਨਾ ਸੁਚੱਜਾ ਲੰਗਰ ਦਾ ਪ੍ਰਬੰਧ, 4 ਚਫੇਰੇ। ਔਰ ਮੈਂ ਆਪਣੇ ਮਿੱਤਰ ਭਾਈ ਨਰਿੰਦਰ ਸੂਰਾ ਨਾਲ ਵਰਜੀਨੀਆ ਗੱਲ ਕਰ ਰਿਹਾ ਸੀ ਕਿ ਉਹ ਕਹਿਣ ਲੱਗੇ ਜੀ ਐਸਾ ਹੈ ਕਿ ਵੀ ਕਹਿੰਦੇ ਨੇ ਵੀ ਇੰਨਾ ਸੁਚੱਜਾ ਪ੍ਰਬੰਧ ਸੀ 4 ਚਫੇਰੇ। ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਇਸ ਬੈਲਟ ਦੇ ਲੋਕ ਤਾਂ ਜਾ ਕੇ ਹਜ਼ੂਰ ਸਾਹਿਬ ਔਰ ਦੂਸਰੇ ਉੱਥੇ ਕਾਰ ਸੇਵਾ ਕਰਦੇ ਨੇ, ਉੱਥੇ ਲੰਗਰ ਲਾਉਂਦੇ ਨੇ, ਤਾਂ ਉਹਨਾਂ ਦੇ ਘਰ 'ਚ ਸਮਾਗਮ ਸੀ ਕਿ ਵੀ ਇਹ ਤਾਂ ਜਿਹੜਾ ਸੇਵਾ ਦਾ ਪਾਰਟ ਹੈ। ਔਰ ਫਿਰ ਉਹਨਾਂ ਨੂੰ ਤਾਂ ਮੈਂ ਨਹੀਂ ਕਿਹਾ, ਮੈਨੂੰ ਯਾਦ ਹੈ ਵੀ DS ਗਿੱਲ IHRO ਵਾਲੇ ਇੱਥੇ ਆਏ 1990 'ਚ, ਤੇ ਉਦੋਂ ਉਹਨਾਂ ਦੀ ਟੀਮ ਤਰਨਤਾਰਨ ਦੇ ਇਲਾਕੇ 'ਚ ਜਾ ਕੇ, ਕਿਉਂਕਿ ਉੱਥੇ ਸਭ ਤੋਂ ਜ਼ਿਆਦਾ ਜੁਝਾਰੂਆਂ ਦੀਆਂ ਕਿਲਿੰਗਸ ਹੋਈਆਂ ਔਰ ਉਹ ਇਨਵੈਸਟੀਗੇਟ ਕਰ ਰਹੇ ਸੀ,
ਤੇ ਉਹ ਆਏ ਤੇ ਗੱਲ ਚੱਲੀ। ਉਹ ਪਹਿਲੀ ਵਾਰ ਉਸ ਬੈਠ 'ਚ ਗਏ ਸੀ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਕਿਵੇਂ ਮਹਿਸੂਸ ਹੋਇਆ? ਕਹਿੰਦਾ ਜੀ ਦੋ ਗੱਲਾਂ ਕਹਿੰਦੇ ਉੱਥੇ ਨੋਟਿਸ ਹੋਈਆਂ। ਉਹ ਉਹਨਾਂ ਦਾ ਮਰਵਈ ਅੰਦਾਜ਼ ਹੈ ਬੋਲਣ ਦਾ ਜੀ। ਕਹਿੰਦੇ ਜਿਹੜੇ ਉੱਥੇ ਕਮਰੇ ਵੀ ਨੇ ਨਾ ਉਹ ਵੀ ਖਾਲਿਸਤਾਨੀ ਨੇ, ਤੇ ਦੂਜੇ ਕਹਿੰਦੇ ਜੀ ਸੇਵਾ ਦੀ ਗੱਲ, ਕਹਿੰਦੇ ਜਿਹਨੂੰ ਸਵੇਰੇ ਵੱਢਣਾ ਹੁੰਦਾ ਨਾ ਰਾਤ ਸੇਵਾ ਉਹਦੀ ਵੀ ਪੂਰੀ ਕਰਦੇ ਆ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿਹੜਾ ਸੇਵਾ ਦਾ ਪੱਖ ਹੈ, ਕਿਉਂਕਿ ਇਹ ਗੁਰੂਆਂ ਦੀ ਰਹਿਮਤ ਰਹੀ ਹੈ, ਉੱਥੇ ਹੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਸਥਾਨ ਨਨਕਾਣਾ ਸਾਹਿਬ ਹੈ ਬੇਸ਼ੱਕ, ਲੇਕਿਨ ਜਦੋਂ ਅਸੀਂ ਦੇਖਦੇ ਹਾਂ ਵੀ ਉਹਨਾਂ ਦੇ ਪਿਤਾ ਔਰ ਉਹਨਾਂ ਦੇ ਤਰਨਤਾਰਨ ਦੇ ਨੇੜੇ ਇੱਕ ਮੁਕਾਮ ਹੈ ਜਿੱਥੋਂ ਕਿ ਉੱਠ ਕੇ ਗਏ ਸੀ ਗੁਰੂ ਅੰਗਦ ਸਾਹਿਬ, ਖਡੂਰ ਸਾਹਿਬ, ਗੁਰੂ ਅਮਰਦਾਸ ਜੀ, ਗੋਇੰਦਵਾਲ ਸਾਹਿਬ, ਸਿੱਖੀ ਦਾ ਕੇਂਦਰ ਹਰਮੰਦਰ ਸਾਹਿਬ, ਅਕਾਲ ਤਖਤ ਉੱਥੇ ਹੀ ਸਥਾਪਿਤ ਹੁੰਦਾ ਹੈ। ਸੋ ਇਹ ਬਾਕੀ ਲੰਗਰ ਜਾਂ ਸੇਵਾ ਇਹ ਤਾਂ ਗੁਰੂ ਦੇ ਪੰਥ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ। ਔਰ ਮੈਂ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਇਸ ਲੰਗਰ ਦੇ ਲਈ ਤਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਦੀਆਂ ਚਪੇੜਾਂ ਖਾ ਕੇ ਜਿਹੜੇ 20 ਰੁਪਏ ਮੂਲ ਦੇ ਵਿੱਚ ਪਾਏ ਹੋਏ ਨੇ ਜੀ, ਉਹ ਤੱਕ ਚੱਲਦੇ ਹਾਂ, ਉਹਨਾਂ ਦਾ ਹੀ ਲੰਗਰ ਦੁਨੀਆ ਭਰ 'ਚ ਚੱਲਦਾ ਹੈ, ਇਹਦੇ 'ਚ ਕਦੇ ਤੋਟ ਨਹੀਂ ਆਉਂਦੀ। ਪਰ ਫਿਰ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਤੁਹਾਡੇ ਨਾਲ ਐਸਟੈਬਲਿਸ਼ਮੈਂਟ ਨਹੀਂ ਹੈ, ਗੁਰਦੁਆਰੇ ਬਹੁਤ ਸਾਰੇ ਹੁਣ ਬਾਦਲ ਦੀਆਂ ਜਿੰਨੀਆਂ ਰੈਲੀਆਂ ਪੰਜਾਬ 'ਚ ਹੁੰਦੀਆਂ, ਲੰਗਰ ਤਾਂ ਦੂਜੇ ਤੇ ਗੁਰਦੁਆਰਿਆਂ 'ਚੋਂ ਬਣ ਕੇ ਆਉਂਦਾ। 10, 12, 15 ਹਜ਼ਾਰ ਮੁਲਾਜ਼ਮ ਸ਼੍ਰੋਮਣੀ ਕਮੇਟੀ ਦੇ ਤਾਂ ਇਸ ਕੰਮ ਲਈ ਰੱਖੇ ਹੁੰਦੇ ਨੇ ਜੀ। ਲੇਕਿਨ ਇੱਥੇ ਨਾ ਐਡਮਿਨਿਸਟ੍ਰੇਸ਼ਨ ਹੌਸਟਾਈਲ ਹੈ, ਡਰ ਪੈਦਾ ਕੀਤਾ ਹੈ, ਗੁਰਦੁਆਰਾ ਨਿਜ਼ਾਮ ਨਾਲ ਨਹੀਂ ਹੈ, ਤੇ ਜਿਵੇਂ ਆਰਡਰਲੀ ਸਾਰਾ ਫੰਕਸ਼ਨ ਹੋਇਆ। ਔਰ ਉਸ ਪਿੰਡ ਚੱਬਾ ਨਾਲ ਹੀ ਸੰਬੰਧਿਤ ਸਾਡੇ ਇੱਕ ਹੋਰ ਮਿੱਤਰ ਨੇ ਵਰਜੀਨੀਆ ਦੇ ਵਿੱਚ, ਉਹਨਾਂ ਨੂੰ ਮੈਂ ਅੱਜ ਕਹਿ ਰਿਹਾ ਸੀ ਹਾਸੇ ਨਾਲ, ਮੈਂ ਕਿਹਾ ਜੀ ਚੱਬਾ ਕੋਲ ਹੋ ਗਿਆ, ਤੁਸੀਂ ਅਜੇ ਸੁੱਤੇ ਹੋਏ ਹੋ। ਤੇ ਉਹਨਾਂ ਨੇ ਕਿਹਾ, ਉਹ ਕਹਿੰਦੇ ਜੀ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜੋ ਹੁਣ ਉਹ ਵੀ ਆਪਣੇ ਪਿੰਡ ਵਾਲਿਆਂ ਨਾਲ ਡੇ ਟੂ ਡੇ ਇਨ ਟੱਚ ਸੀ ਕਿ ਵੀ 10-10 ਮੀਲ ਦੂਰ ਤੱਕ ਲੋਕਾਂ ਨੇ ਗੱਡੀਆਂ ਜੋ ਲਿਆਂਦੀਆਂ, ਵੈਨ ਦੂਜਿਆਂ, ਉਹਨਾਂ ਨੇ ਕਿਹਾ ਕਿਸੇ ਨੇ ਫਿਕਰ ਨਹੀਂ ਕੀਤਾ ਵੀ ਸ਼ੀਸ਼ੇ ਕੌਣ ਤੋੜੂਗਾ, ਕਿਸੇ ਨੇ ਨਹੀਂ ਦੇਖਿਆ ਵੀ ਕੋਈ ਚੋਰੀ ਹੋਏਗੀ ਅੱਗੇ ਜਾਏ, ਔਰ ਕਹਿੰਦੇ ਕਿਸੇ ਦਾ ਕੋਈ ਨੁਕਸਾਨ ਵੀ ਨਹੀਂ ਹੋਇਆ ਕਿਤੇ ਵੀ। ਸੋ ਇਹ ਹੁਣ ਕਿਤੇ ਵੀ ਮੇਲੇ ਹੁੰਦੇ ਨੇ, ਦੂਜੇ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਲਾਈ ਹੁੰਦੀ ਹੈ ਮੈਨੇਜ ਕਰਨ ਲਈ, ਇੰਨੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਡਿਸਪਲਿਨ ਦੇ ਵਿੱਚ ਇਕੱਠੇ ਹੋਣਾ ਔਰ ਸਟੇਜ ਦੇ ਹਵਾਲੇ ਨਾਲ ਵੀ। ਔਰ ਮੈਂ ਅੱਜ ਆਉਣ ਤੋਂ ਪਹਿਲਾਂ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਉੱਤੇ ਵੀ ਆਪਣਾ ਇੰਟਰਵਿਊ ਦਿੱਤਾ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਟੇਜ ਦੀ ਕਾਰਵਾਈ ਕੋਈ ਬਹੁਤ ਸੁਚੱਜੇ ਢੰਗ ਨਾਲ ਨਹੀਂ ਚੱਲੀ, ਇਹਦੇ ਨਾਲੋਂ ਬਿਹਤਰ ਹੋ ਸਕਦਾ ਸੀ, ਚੰਗੇ ਸਟੇਜ ਕੰਡਕਟ ਵਾਲੇ ਹੋ ਸਕਦੇ ਸੀ। ਪਰ ਚਲੋ ਕਈ ਵਾਰ ਜਿਸ ਕਿਸਮ ਦੇ ਉਸ ਮਾਹੌਲ ਦੇ ਵਿੱਚ ਜੋ ਅਵੇਲੇਬਲ ਹੁੰਦੇ ਨੇ, ਜਾਂ ਕਈ ਵਾਰੀ ਅਸੀਂ ਕੰਟਰੋਲ ਵੀ ਨਹੀਂ ਛੱਡਣਾ ਚਾਹੁੰਦੇ ਹੁੰਦੇ, ਇਹ ਵੀ ਇੱਕ ਹਿੱਸਾ ਹੁੰਦਾ। ਪਰ ਇਹਦੇ ਬਾਵਜੂਦ ਜਿਵੇਂ ਲੱਖਾਂ ਲੋਕ ਸਾਹਮਣੇ ਨੇ, ਕੋਈ ਇਨਡਿਸਪਲਿਨ ਨਹੀਂ ਹੋਇਆ, ਕੋਈ ਕਿਸੇ ਦੀ ਹੂਟਿੰਗ ਨਹੀਂ ਹੋਈ, ਕਿਸੇ ਨੇ ਕੋਈ ਰੌਲਾ ਨਹੀਂ ਪਾਇਆ, ਪੂਰੇ ਡਿਸਪਲਿਨ ਦੇ ਨਾਲ। ਸੋ ਇਹ ਗੱਲ ਸਾਬਤ ਕਰ, ਕਿਉਂਕਿ ਹਕੂਮਤ ਉਹਨਾਂ ਦੀਆਂ ਏਜੰਸੀਆਂ ਦੂਸਰੀਆਂ ਚਾਹੁੰਦੀਆਂ ਸੀ ਕੋਈ ਵਾਇਲੈਂਸ ਹੋਏ, ਕੋਈ ਇਸ ਕਿਸਮ ਦੀ ਗੱਲ ਕਹੀ ਜਾਏ, ਕੋਈ ਤਕਰਾਰ ਹੋਏ, ਕੋਈ ਝਗੜਾ ਹੋਏ। ਸੋ ਇਸ ਸਭ ਨੂੰ ਮੈਂ ਇਹ ਗੁਰੂ ਦੀ ਰਹਿਮਤ, ਔਰ ਹੁਣ ਮੈਂ ਅਸਲੀ ਗੱਲ ਵੱਲ ਆਵਾਂ, ਔਰ ਅੱਜ ਦੇ ਉਸ ਪ੍ਰੋਗਰਾਮ 'ਚ ਮੈਂ ਕਿਹਾ ਕਿ ਅਕਸਰ ਅਸੀਂ ਕਹਿੰਦੇ ਹਾਂ ਆਪਣੀਆਂ ਲਿਖਤਾਂ 'ਚ ਵੀ, ਆਪਣੇ ਸਪੀਚਸ 'ਚ ਵੀ, ਕਿ ਭਾਈ ਇਹ ਦਸ਼ਮੇਸ਼ ਪਿਤਾ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਕਿ ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤੇ ਸਕੇਰੀ। ਤੇ ਇਹ ਜਿਹੜਾ ਗੁਰੂ ਦਾ ਇਕਰਾਰਨਾਮਾ ਹੈ, ਇਹ ਦੇਖਣ 'ਚ ਆਇਆ ਕਿ ਕਿੱਥੇ ਉਹ ਮਾਹੌਲ ਕਿ ਜੀ ਅੱਧਾ ਡਰੱਗੀ ਹੈ ਪੰਜਾਬ, ਕੋਈ ਰਾਧਾ ਸਵਾਮੀ ਹੋ ਗਿਆ, ਕੋਈ ਸੌਦਾ ਸਾਧ ਬਣ ਗਿਆ, ਸਭ ਚਲਾ ਗਿਆ, ਖਤਮ ਹੋ ਗਿਆ। ਪਰ ਇਸ ਪੰਜਾਬ ਨੇ 10 ਨਵੰਬਰ 'ਚ ਲੱਖਾਂ ਸਿੱਖਾਂ ਨੇ ਉਸ ਸਮਾਧ ਬਾਬਾ ਨੌਧ ਸਿੰਘ ਦੀ, ਉਹਨਾਂ ਦੇ ਪਵਿੱਤਰ ਧਰਤੀ ਚੱਬੇ ਤੋਂ ਇਹ ਮੈਸੇਜ ਦਿੱਤਾ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਔਰ ਇਹ ਗੁਰਾਂ ਦੇ ਨਾਂ ਤੇ ਜਿਉਣਾ, ਗੁਰੂ ਗ੍ਰੰਥ ਸਾਹਿਬ ਦੀ ਆਪਣੀ ਸ਼ਹਾਦਤ, ਔਰ ਜਿਵੇਂ ਉਮੜ ਕੇ। ਔਰ ਦੂਸਰਾ ਪਾਰਟ ਜਿਹੜਾ ਰਿਮਾਰਕੇਬਲ ਹੈ, ਜਿਹਨੇ ਸ਼ਾਇਦ ਵਕਤ ਪਾਇਆ ਹੋਇਆ ਏਜੰਸੀਆਂ ਨੂੰ, ਸਭ ਤੋਂ ਵੱਡੀ ਗਿਣਤੀ ਜਿਹੜੀ ਸ਼ਮੂਲੀਅਤ ਵਾਲਿਆਂ ਦੀ ਸੀ ਉਹ ਯੰਗਸਟਰਸ, 12-13 ਸਾਲ ਤੋਂ ਲੈ ਕੇ 25-30 ਸਾਲ ਤੱਕ। ਔਰ ਦਰਸ਼ਕ ਦੇਖ ਰਹੇ ਹੋਣਗੇ ਉਸ ਇਕੱਠ ਨੂੰ ਵੀ, ਜਿੰਨਾ ਕੁ ਵੀ ਸਾਡੇ ਕੈਮਰਾਮੈਨ ਉੱਥੇ ਕੈਪਚਰ ਕਰ ਸਕੇ ਨੇ। ਸੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਔਰ ਇਹ ਇਤਿਹਾਸਕ ਪਰਿਖੇਪ ਦੇ ਵਿੱਚ 26 ਜਨਵਰੀ 1986 ਨੂੰ ਸਰਬੱਤ ਖਾਲਸਾ ਪਹਿਲਾ ਹੋਇਆ, ਜੂਨ 84 ਤੋਂ ਬਾਅਦ। ਔਰ ਉਦੋਂ ਖੰਡਰਾਤ ਸੀ ਅਕਾਲ ਤਖਤ, ਉਹਨੂੰ ਜਿਹੜਾ
ਸਰਕਾਰ ਸੇਵਾ ਨਾਲ ਜੋ ਬਣਾਇਆ ਸੀ ਉਹ ਪੰਥ ਨੇ ਢਾਹ ਦਿੱਤਾ। ਉਸ ਤੋਂ ਪਹਿਲਾਂ ਫੈਸਲਾ ਕਰ ਲਿਆ ਸੀ ਵੀ ਇਹਨੂੰ ਨਹੀਂ ਰਹਿਣ ਦੇਣਾ ਜੀ। ਔਰ ਉਸ ਮੁਕਾਮ ਦੇ ਉੱਤੇ ਔਰ ਫਿਰ ਬੇਸ਼ੱਕ 1986 ਚ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ। ਦੂਸਰਾ ਸਰਬੱਤ ਖਾਲਸਾ ਜਿਹੜਾ ਹੈ ਫਿਰ ਦੀਵਾਲੀ ਦੇ ਮੌਕੇ ਤੇ ਹੋਇਆ 1986 ਦੇ ਵਿੱਚ, ਜਿਹਦਾ ਬਹੁਤਿਆਂ ਨੇ ਜ਼ਿਕਰ ਨਹੀਂ ਕੀਤਾ। ਔਰ ਮੈਂ ਦੇਖਦਾ ਹਾਂ ਕਿ ਹੁਣ ਜਦੋਂ ਕਿ ਇਹ ਚੈਲੰਜ ਕਰ ਰਹੇ ਸੀ ਮਕਾਰ ਔਰ ਦੂਜੇ ਲੋਕ ਕਿ ਜੀ ਸਰਬੱਤ ਖਾਲਸਾ ਅਕਾਲ ਤਖਤ ਤੋਂ ਬਿਨਾਂ ਕਿਤੇ ਹੋ ਹੀ ਨਹੀਂ ਸਕਦਾ ਜੀ, ਇਹਨਾਂ ਨੂੰ ਸ਼ਾਇਦ ਆਪਣਾ ਵੀ ਭੁੱਲ ਗਿਆ ਕਿ ਇਹਨਾਂ ਨੇ, ਕਿਉਂਕਿ 86 ਦੇ ਸਾਰੇ ਪੀਰੀਅਡ 'ਚ ਜਿਹੜਾ ਕੰਟਰੋਲ ਸੀ ਉਸ ਕੰਪਲੈਕਸ ਦਾ ਉਹ ਜੁਝਾਰੂਆਂ ਦੇ ਕੋਲ ਸੀ। ਹਾਲਾਂ ਉਹਨਾਂ ਨੇ ਕਿਸੇ ਨੂੰ ਰੋਕਿਆ ਨਹੀਂ ਸੀ ਕਿ ਵੀ ਤੁਸੀਂ ਇੱਥੇ ਆ ਕੇ ਕਰ ਨਹੀਂ ਸਕਦੇ ਇਹਨਾਂ ਵਾਂਗ ਕਿ ਤੁਸੀਂ ਮੰਜੀ ਸਾਹਿਬ 'ਚ ਵੀ ਨਹੀਂ ਕਰ ਸਕਦੇ। ਪਰ ਜਦੋਂ ਦੀਵਾਲੀ ਵਾਲਾ ਸਰਬੱਤ ਖਾਲਸਾ 1986 'ਚ ਹੋਇਆ, ਬਰਨਾਲੇ ਦੀ ਸਰਕਾਰ ਸੀ, ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਜਿਹੜਾ ਸਾਡੇ ਹੱਥੋਂ ਸਭ ਕੁਝ ਚਲਾ ਗਿਆ। ਉਹਨਾਂ ਨੇ ਪਹਿਲਾਂ ਗੁੰਡਾਗਰਦੀ ਕਰਨੀ ਚਾਹੀ। ਬਰਨਾਲੇ ਦਾ ਮੁੰਡਾ ਗਗਨਦੀਪ ਇੱਕ ਪੂਰੀ ਗੁੰਡਿਆਂ ਦੀ ਲੈ ਕੇ ਆਇਆ ਫੋਰਸ ਕੰਟਰੋਲ ਕਰਨ ਲਈ, ਉਹ ਗੱਲ ਚੱਲੀ ਨਹੀਂ। ਫਿਰ 87 ਦੀ ਬਿਗਨਿੰਗ 'ਚ, ਡੇਟ ਮੈਨੂੰ ਯਾਦ ਨਹੀਂ, ਸ਼ਾਇਦ ਜਨਵਰੀ ਦਾ ਮਹੀਨਾ ਹੀ ਸੀ, ਜਿਹੜਾ ਸਰਬੱਤ ਖਾਲਸਾ ਇਹਨਾਂ ਨੇ, ਕਿਉਂਕਿ ਬਰਨਾਲਾ ਅਕਾਲੀ ਦਲ ਦਾ ਪ੍ਰਧਾਨ ਵੀ ਬਣਿਆ ਹੋਇਆ ਸੀ, ਉਹਨੇ ਅਨੰਦਪੁਰ ਸਾਹਿਬ ਦੇ ਵਿੱਚ ਕੀਤਾ ਸੀ ਔਰ ਉਹਦਾ ਨਾਂ ਸਰਬੱਤ ਖਾਲਸਾ ਰੱਖਿਆ ਸੀ ਕਿ ਜੀ ਇਹ ਜਿਹੜਾ ਅਸੀਂ ਕਰ ਰਹੇ ਹਾਂ। ਔਰ ਉਦੋਂ ਇਹਨਾਂ ਦਾ ਆਰਗੂਮੈਂਟ ਸੀ ਕਿ ਜੀ ਸਰਬੱਤ ਖਾਲਸਾ ਕਿਤੇ ਵੀ ਹੋ ਸਕਦਾ। ਔਰ ਉਹ ਸਰਬੱਤ ਖਾਲਸਾ ਜਿਹੜਾ ਇਹਨਾਂ ਨੇ ਕੀਤਾ ਉਹ 26 ਜਨਵਰੀ 86 ਔਰ ਜਿਹੜਾ ਦੀਵਾਲੀ ਦਾ ਸਰਬੱਤ ਖਾਲਸਾ ਸੀ ਅਕਤੂਬਰ ਦਾ, ਉਹਦੇ ਫੈਸਲਿਆਂ ਨੂੰ ਨਕਾਰਨ ਲਈ। ਸੋ ਮੈਂ ਇਹ ਹਿਸਟੋਰੀਕਲ ਪਰਿਖੇਪ ਦੇ ਵਿੱਚ, ਪਰਿਪੇਖ ਦੇ ਵਿੱਚ ਇਹਨੂੰ ਕਲੀਅਰ ਕਰਨਾ ਚਾਹੁੰਦਾ ਕਿ ਇਹਨਾਂ ਨੇ ਖੁਦ ਵੀ ਸਰਬੱਤ ਖਾਲਸਾ ਨਾਂ ਰੱਖ ਕੇ ਬਾਹਰ ਕੀਤਾ ਹੋਇਆ ਔਰ ਹੁਣ ਇਹਨਾਂ ਨੂੰ ਇਹ ਜਿਹੜਾ 26 ਚ ਹੋਇਆ ਸਰਬੱਤ ਖਾਲਸਾ ਹੈ, ਇਹ ਸਰਬੱਤ ਖਾਲਸਾ ਨਜ਼ਰ ਨਹੀਂ ਆਉਂਦਾ। ਔਰ ਜਿਸ ਤੇਜ਼ੀ ਨਾਲ ਅਕਾਲੀ ਦਲ ਦੀ ਕੋਰ ਕਮੇਟੀ ਨੇ, ਸ਼੍ਰੋਮਣੀ ਕਮੇਟੀ ਨੇ ਔਰ ਇਹਨਾਂ ਦੇ B ਕਲਾਸ ਲੀਡਰਾਂ ਨੇ ਇਹਨੂੰ ਰਿਜੈਕਟ ਕੀਤਾ ਹੈ, ਇਹ ਆਪਣੇ ਆਪ 'ਚ ਹੀ ਸ਼ੋਅ ਕਰਦਾ ਹੈ ਕਿ ਕਿਵੇਂ ਅਲਾਰਮ ਬੈਲਸ ਇਹਨਾਂ ਦੇ ਜਿਹੜੀਆਂ ਨੇ ਖੜਕ ਰਹੀਆਂ ਨੇ। ਹੁਣ ਇਹ ਕੰਟੈਕਸਟ ਇੰਪੋਰਟੈਂਟ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਸਰਬੱਤ ਖਾਲਸੇ ਤੱਕ ਪਹੁੰਚਣ ਲਈ ਇਹ ਸਾਰੀ ਗਰਾਊਂਡ ਤਿਆਰ ਹੋਈ ਔਰ ਮੌਕੇ ਦੇ ਉੱਤੇ ਜਿਹੜੀ ਸ਼ਮੂਲੀਅਤ ਹੈ, ਜਿੱਥੇ ਅਸੀਂ ਸੰਤ ਸੰਪਰਦਾਵਾਂ ਜਾਂ ਭੇਖ ਦੂਜੇ ਜਿਹੜੇ ਨੇ ਕਾਰ ਸੇਵਾ ਵਾਲੇ ਬਾਬੇ ਔਰ ਜਿਵੇਂ ਉਹ ਬੇਸ਼ੱਕ ਉਸ ਬੈਲਟ ਦੇ ਜਿਹੜੇ ਨੇ ਬਾਬਾ ਜਗਤਾਰ ਸਿੰਘ ਹੋਣ ਜਿਨ੍ਹਾਂ ਨੇ ਬਹੁਤ ਸਾਰੇ ਔਰ ਉਹਨਾਂ ਨੇ ਇਹ ਕੋਈ ਸੰਗ ਮਹਿਸੂਸ ਨਹੀਂ ਕੀਤੀ ਕਿ ਜੀ ਅਸੀਂ ਤਾਂ ਸ਼੍ਰੋਮਣੀ ਕਮੇਟੀ ਤੋਂ ਲੈਂਦੇ ਹਾਂ ਕਾਰ ਸੇਵਾ। ਉਹਨਾਂ ਨੇ ਆਪਣੀ ਹਾਜ਼ਰੀ ਵੀ ਲਵਾਈ ਔਰ ਕੱਲੀ ਹਾਜ਼ਰੀ ਨਹੀਂ, ਜਦੋਂ ਅਸੀਂ ਉਹਨਾਂ ਮਤਿਆਂ ਦਾ ਜ਼ਿਕਰ ਕਰਾਂਗੇ ਜਿਹੜੇ 13 ਮਤੇ ਉੱਥੇ ਜਿਹੜੇ ਨੇ ਉਹ ਪਾਸ ਹੋਏ, ਜਦੋਂ ਭਾਈ ਧਿਆਨ ਸਿੰਘ ਮੰਡ ਔਰ ਭਾਈ ਬਲਜੀਤ ਸਿੰਘ ਦਾਦੂਵਾੜ ਔਰ ਭਾਈ ਅਮਰੀਕ ਸਿੰਘ ਅਜਨਾਲਾ ਦੀ ਜਿਹੜੀ ਹੈ ਉਹ ਜਥੇਦਾਰਾਂ ਵਜੋਂ ਨਿਯੁਕਤੀ ਅਨਾਉਂਸ ਕੀਤੀ ਗਈ, ਉਹਨਾਂ ਤੋਂ ਬਾਅਦ ਉਹਨਾਂ ਨੂੰ ਸਿਰੋਪਾਓ ਦੇਣ ਦਾ ਜਿਹੜਾ ਸਿਲਸਿਲਾ ਹੁੰਦਾ ਜਿਵੇਂ ਅਕਾਲ ਤਖਤ ਸਾਹਿਬ ਦੇ ਵੇਲੇ ਉੱਤੇ ਵੀ ਹੁੰਦਾ, ਤੇ ਉਹਦੇ 'ਚ ਉਹਨਾਂ ਸਾਰੀਆਂ ਸੰਪਰਦਾਵਾਂ ਵਾਲਿਆਂ ਨੇ ਔਰ ਉਹਨਾਂ ਦੇ ਵਿੱਚ ਈਵਨ ਹਜ਼ੂਰ ਸਾਹਿਬ ਤੋਂ ਆਏ ਨੁਮਾਇੰਦੇ ਵੀ ਔਰ ਉਹਨਾਂ ਨੇ ਉਹਨਾਂ ਨੂੰ ਸਿਰੋਪਾਓ ਵੀ। ਦਾ ਮਤਲਬ ਇਹ ਹੈ ਵੀ ਗੱਲ ਸਿਰਫ ਉੱਥੇ ਲੰਗਰ ਲਾਣ ਦੀ ਨਹੀਂ ਸੀ ਜਾਂ ਗੱਲ ਸਿਰਫ ਉੱਥੇ ਮਿੰਟ ਬੋਲਣ ਦੀ ਨਹੀਂ ਸੀ, ਜਿਹੜਾ ਮੋਸਟਲੀ ਇੱਕ ਮਿੰਟ ਹੀ ਕਿਹਾ ਜਾਂਦਾ ਸੀ, ਹਾਲਾਂ ਲਾਉਣ ਵਾਲੇ ਭਾਵੇਂ ਕੋਈ 3 ਲਾ ਲੇ 5 ਲਾ ਲੇ। ਸੋ ਲੇਕਿਨ ਰੈਕਗਨਾਈਜ਼ ਕਰਨਾ ਕਿ ਅਸੀਂ ਤੁਹਾਡੇ ਸਿਸਟਮ ਨੂੰ ਰਿਜੈਕਟ ਕਰਦੇ ਹਾਂ, ਇਹਦਾ ਇੱਕ ਹੋਰ ਪੋਜ਼ਿਟਿਵ ਐਸਪੈਕਟ ਸੀ। ਔਰ ਇਸ ਸਾਰੇ ਦੇ ਵਿੱਚ ਇੱਕ ਪਾਰਟ ਮੈਂ ਅਨਿਆਂ ਕਰਾਂਗਾ ਜੇ ਮੈਂ ਇਹ ਕ੍ਰੈਡਿਟ ਨਾ ਦਿਆਂ ਕਿ ਜਿਵੇਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ, ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ, ਪ੍ਰਚਾਰਕਾਂ ਨੇ, ਜਿਵੇਂ ਜਥੇਦਾਰ ਅਕਾਲ ਤਖਤ ਨੂੰ ਭਜਾਇਆ ਸੀ ਮੰਜੀ ਸਾਹਿਬ ਦੇ ਸਮਾਗਮ ਤੋਂ ਜਿਹੜਾ ਬੇਦਵੀ ਦੇ ਰੋਸ ਵਜੋਂ ਸੀ, ਇਵੇਂ ਹੀ ਉਹਨਾਂ ਨੇ ਹਿੰਮਤ ਦਲੇਰੀ ਦਿਖਾਉਂਦਿਆਂ ਇਸ ਸਮਾਗਮ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਔਰ ਉਹਨਾਂ ਨੂੰ ਆਨਰ ਵੀ ਕੀਤਾ ਗਿਆ। ਔਰ ਜਿਹੜਾ ਉਹਨਾਂ ਨੂੰ ਰੈਕਗਨਾਈਜ਼ ਕਰਨਾ ਸੀ ਇਹ ਵੀ ਆਪਣੇ ਆਪ 'ਚ ਕਿ ਭਾਈ ਇਸ ਹਾਲਾਂਕਿ ਪਤਾ ਹੈ ਉਹਨਾਂ ਦੀ ਐਕਸਪਲੇਨੇਸ਼ਨ ਦੁਬਾਰਾ ਹੋਏਗੀ, ਇੱਕ ਵਾਰੀ ਸਸਪੈਂਡ ਕਰਤਾ ਸੀ, ਦੁਬਾਰਾ ਉਹਨਾਂ ਨੂੰ ਲਾਇਆ, ਦੁਬਾਰਾ ਵੀ ਸਸਪੈਂਡ ਕਰ ਸਕਦੇ ਨੇ, ਪਰ ਉਹਨਾਂ ਦਾ ਔਰ ਹਜ਼ੂਰੀ ਰਾਗੀਆਂ ਦਾ ਇਹ ਖਲੋ ਕੇ ਕਹਿਣਾ ਹੈ ਕਿ ਜੀ ਨੌਕਰੀ ਦਾ ਅਸੀਂ ਕੋਈ ਮੁਲਾਜ਼ਮ ਨਹੀਂ ਹੈਗੇ, ਇਹਨਾਂ ਦੇ ਨੌਕਰ ਨਹੀਂ ਹੈ, ਗੁਲਾਮ ਨਹੀਂ ਹੈ, ਅਸੀਂ ਜੇ ਸ਼ਹੀਦੀ ਵੀ ਪਾਣੀ ਪਈ ਤੇ ਸ਼ਹੀਦੀ ਵੀ ਪਾਵਾਂਗੇ। ਇਹ ਸਪਿਰਿਟ ਹੈ ਔਰ ਮੈਂ ਸਮਝਦਾ ਹਾਂ ਵੀ ਕ੍ਰੈਡਿਟ ਸ਼ੁੱਡ ਗੋ ਵੇਅਰ ਇਟ ਬਿਲੋਂਗਸ। ਉਹਨਾਂ ਦਾ ਇਹ ਐਸਪੈਕਟ ਔਰ ਇਹ ਵੀ ਜਿਹੜਾ ਪ੍ਰਬੰਧਕਾਂ ਨੇ ਬਹੁਤ ਚੰਗਾ ਕੀਤਾ ਕਿ ਉਹਨਾਂ ਦੋਨਾਂ ਨੌਜਵਾਨਾਂ ਨੂੰ ਆਨਰ ਕੀਤਾ, ਬੋਲਣ ਦਾ ਮੌਕਾ ਦਿੱਤਾ। ਭਾਈ ਜੋਗਾ ਸਿੰਘ ਜਿਨ੍ਹਾਂ ਨੇ ਗਿਆਨੀ ਮੱਲ ਸਿੰਘ ਦੇ ਉੱਤੇ ਅਟੈਕ ਕੀਤਾ ਔਰ ਜਦੋਂ ਛੋਟਾ ਪਤਲਾ ਜਿਹਾ
ਉਹ ਜਿਹੜਾ ਛਾਂਗੇ ਸਰੀਰ ਵਾਲਾ ਹੈ, ਮੈਂ ਕਿਹਾ ਇਹ ਜਾ ਪਿਆ ਉਹਨੂੰ। ਔਰ ਉਹਨੇ ਜਿਹੜੀ ਗੱਲ ਵੀ ਕੀਤੀ, ਉਹਨੇ ਕਿਹਾ ਜੀ ਇਹ, ਔਰ ਮੈਨੂੰ ਜਿਵੇਂ ਤੁਸੀਂ ਨਵੇਂ ਵਰਡ ਲੈਂਗੁਏਜ ਦੇ ਸਿੱਖਦੇ ਹੋ, ਹੁਣ ਅਸੀਂ ਵੀ ਕਹਿੰਦੇ ਆ ਖਾਲਿਸਤਾਨ ਬਣਾਉਣਾ ਹੈ, ਖਾਲਿਸਤਾਨ ਅਸੀਂ ਲਿਬਰੇਟ ਕਰਵਾਉਣਾ, ਪਰ ਇੱਕ ਨਵਾਂ ਸ਼ਬਦ ਜਿਹੜਾ ਭਾਈ ਜੋਗਾ ਸਿੰਘ ਨੇ ਮੇਰੀ ਵੋਕੈਬਲਰੀ 'ਚ ਐਡ ਕੀਤਾ, ਉਹਨਾਂ ਨੇ ਕਿਹਾ ਜੀ ਅਸੀਂ ਖਾਲਿਸਤਾਨ ਸਜਾਉਣਾ, ਪਰ ਉਹ ਸਜਾਉਣ ਦੇ ਲਈ ਹਥਿਆਰਬੰਦ ਹੋਣਾ ਪਏਗਾ, ਗੱਲਾਂ ਨਾਲ ਗੱਲ ਨਹੀਂ ਬਣਨੀ। ਸੋ ਮੈਂ ਕਿਹਾ ਜੀ ਇਹ ਹੈ ਹੁਣ, ਕਿਉਂਕਿ ਸਾਡਾ ਕਾਨਸੈਪਟ ਹੀ ਸਜਾਣ ਦਾ, ਬੀਬੀ ਪ੍ਰਸ਼ਾਦੇ ਸਜਾ ਰਹੀ ਹੈ, ਸਿੰਘ ਦਸਤਾਰ ਸਜਾ ਰਿਹਾ ਹੈ, ਗੁਰੂ ਕਾ ਲੰਗਰ ਸਜ ਰਿਹਾ ਹੈ, ਖਾਲਸੇ ਦਾ ਦੀਵਾਨ ਸਜ ਰਿਹਾ ਹੈ, ਤੇ ਫਿਰ ਖਾਲਿਸਤਾਨ ਕਿਉਂ ਨਹੀਂ ਸਜ ਸਕਦਾ। ਸੋ ਔਰ ਦੂਸਰਾ ਨੌਜਵਾਨ ਸ਼ਾਇਦ ਰਮਨਦੀਪ ਸਿੰਘ, ਜਿਹਨੇ ਮੱਕੜ ਦੇ ਮੂੰਹ ਤੇ ਅਸਤੀਫਾ ਮਾਰਿਆ ਸੀ, ਮੱਕਾਰ ਦੇ, ਫਿਰ ਮੱਕੜ ਨਿਕਲ ਜਾਂਦਾ, ਉਹਦੇ ਮੱਕਾਰ ਦੇ ਮੂੰਹ ਤੇ ਅਸਤੀਫਾ ਮਾਰਿਆ ਸੀ, ਉਹਨੇ ਵੀ ਬੜੀ ਬੁਲੰਦ ਸੁਰ ਦੇ ਵਿੱਚ ਜਿਹੜੀ ਹੈ ਉਹੀ ਗੱਲ ਕਹੀ। ਉਹਨੇ ਕਿਹਾ ਜੀ ਇਹ ਜਦੋਂ ਘਰ ਸਾਡੇ ਕੱਚੇ ਸੀ, ਸਿੱਖੀ ਪੱਕੀ ਸੀ, ਅੱਜ ਅਸੀਂ ਖਲੋਣ ਦੇ। ਸੋ ਇਹ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਰੋਲ ਮਾਡਲ ਕਹਿੰਦੇ ਹੋ, ਜਿਹੜੀਆਂ ਸਿਚੁਏਸ਼ਨਸ ਬਣਦੀਆਂ ਨੇ, ਇਹ ਸਾਰੇ ਭਾਵੇਂ ਇਹਨਾਂ ਵੱਲ ਕਿਸੇ ਦਾ ਧਿਆਨ ਥੋੜਾ ਗਿਆ ਬਹੁਤਾ ਗਿਆ, ਪਰ ਮੈਂ ਇਹ ਗਲਿੰਪਸਿਸ ਇਸ ਲਈ ਦੇ ਰਿਹਾ ਕਿ ਇਹ ਕੁੱਲ ਮਿਲਾ ਕੇ ਜਿਹੜੀ ਕੌਮ ਦੀ ਡੈਸਟਨੀ ਹੈ, ਹੋਣੀ ਹੈ, ਇਹਦੇ ਚੋਂ ਕੀ ਨਿਕਲੇਗਾ, ਔਰ ਅਲਟੀਮੇਟਲੀ ਜਿਹੜਾ ਗੁਰੂ ਨੇ ਸੰਭਾਲ ਕਿਵੇਂ ਕੀਤੀ ਹੈ ਪੰਥ ਦੀ, ਕਿ ਉਸ ਧਰਤੀ ਤੋਂ ਅੱਜ ਉਹ ਸਿੱਖੀ ਦੀ ਆਵਾਜ਼, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਸੱਚ ਦੀ ਆਵਾਜ਼ ਲੱਖਾਂ ਸਿੰਘਾਂ ਸਿੰਘਣੀਆਂ ਨੇ ਗੁੰਜਾਈ। ਬੀਬੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਸੀ ਉਹਨਾਂ ਦੀ, ਔਰ ਜਿਸ ਅੰਦਾਜ਼ ਦੇ ਵਿੱਚ ਉੱਥੇ ਹਰ ਕੋਈ ਜਿਹੜਾ ਉਹ ਰਿਪਰੈਜ਼ੈਂਟ ਕਰ ਰਿਹਾ ਸੀ ਉਸ ਆਵਾਜ਼ ਨੂੰ, ਕਿ ਵੀ ਅਸੀਂ ਇਹ ਗੁਲਾਮੀ ਕਬੂਲ ਨਹੀਂ ਕੀਤੀ, ਅਸੀਂ ਇਹ ਗੁਲਾਮੀ ਕਬੂਲ ਨਹੀਂ ਕਰਨੀ, ਅਸੀਂ ਆਪਣੀ ਹੋਣੀ ਸਿਰਜਣੀ ਹੈ। ਸੋ ਇਹ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਇਹ ਸਾਰਾ ਮੁਕਾਮ ਬੜਾ ਅਹਿਮੀਅਤ ਵਾਲਾ ਬਣਿਆ। ਔਰ ਇਸ ਤੋਂ ਪਹਿਲਾਂ ਕਿ ਅਸੀਂ ਮੱਤਿਆਂ ਦੀ ਗੱਲ ਕਰੀਏ ਜਿਹੜੇ ਜਥੇਦਾਰ ਥਾਪੇ ਗਏ, ਔਰ ਮੈਂ ਇੱਕ ਜਦੋਂ ਕੌਮ ਦੀ ਉਸ ਦੀ ਗੱਲ ਕਰਦਾ, ਮੈਂ ਇੱਕ ਐਕਸਪ੍ਰੈਸ਼ਨ ਹੈ, ਮੈਂ ਇਸਤੇਮਾਲ ਨਹੀਂ ਕਰ ਸਕਦਾ ਪਬਲਿਕਲੀ, ਪਰ ਇਹ ਉਹ ਐਕਸਪਲੇਨ ਕਰਦਾ ਵੀ ਕਿਵੇਂ ਪੰਥ ਬੋਲਦਾ, ਕਿਵੇਂ ਪੰਥ ਦੀ ਉਹ ਆਵਾਜ਼ ਹੈ। ਔਰ ਅਕਸਰ ਇੱਕ ਉਦਾਹਰਣ ਸ਼ਾਇਦ ਕਨਿੰਗਮ ਦੇ ਹਵਾਲੇ ਨਾਲ ਇਹ ਹੈ ਕਿ ਵੀ ਜਦੋਂ ਪਹਿਲੀ ਔਰ ਦੂਸਰੀ ਜੰਗ ਤੋਂ ਬਾਅਦ ਅੰਗਰੇਜ਼ਾਂ ਸਿੰਘਾਂ ਦੀ ਅੰਗਰੇਜ਼ ਕਾਬਜ਼ ਹੋ ਗਏ ਪੰਜਾਬ ਦੇ ਉੱਤੇ, ਲਾਹੌਰ ਤੋਂ ਉਹਨਾਂ ਨੇ ਕੇਸਰੀ ਨਿਸ਼ਾਨ ਲਾ ਕੇ ਯੂਨੀਅਨ ਜੈਕ ਲਾ ਦਿੱਤਾ ਜੀ। ਤੇ ਉਹਨੇ ਲਿਖਿਆ ਕਿ ਵੀ ਮੈਂ, ਉਹਨੇ ਅੰਮ੍ਰਿਤਸਰ ਜ਼ਿਲ੍ਹੇ ਦਾ ਹੀ ਜ਼ਿਕਰ ਕੀਤਾ ਕਿ ਵੀ ਮੈਂ ਇੱਕ ਪਿੰਡ 'ਚ ਗੁਜ਼ਰ ਰਿਹਾ ਸੀ, ਔਰ ਇੱਕ ਖੇਤਾਂ ਦੇ ਵਿੱਚ ਇੱਕ ਬਜ਼ੁਰਗ ਬਾਬਾ ਕੰਮ ਕਰ ਰਿਹਾ ਸੀ, ਤੇ ਵੀ ਉਸ ਲੜਾਈ ਦੇ ਦੌਰਾਨ ਜਿਹੜੀ 1846 'ਚ ਹੋਈ, ਮੇਰਾ ਸੀ ਕਿ ਵੀ ਮੈਂ ਉਹਨੂੰ ਉਹ ਵਾਕਿਆ ਯਾਦ ਆਇਆ ਕਿ ਇੱਕ ਸਿੱਖ ਜਿਹੜਾ ਉਹ ਸਭਰਾਵਾਂ ਦੀ ਲੜਾਈ 'ਚ ਲੜ ਰਿਹਾ ਸੀ, ਉਹਦੇ ਸਰੀਰ ਤੋਂ ਵੀ ਜ਼ਖਮ ਸੀ, ਉਹਦਾ ਖੂਨ ਵਗ ਰਿਹਾ ਸੀ, ਤੇ ਉਹ ਕਹਿੰਦਾ ਵੀ ਮੈਂ ਉਹਦੇ ਨੇੜੇ ਜਾ ਕੇ, ਕਿਉਂਕਿ ਪਹਿਲਾਂ ਉੱਥੇ ਰੈਜ਼ੀਡੈਂਟ ਸੀ, ਉਹਦੇ ਨੇੜੇ ਜਾ ਕੇ ਕਿਹਾ ਵੀ ਤੁਹਾਡੀ ਫੌਜ ਹਾਰ ਗਈ, ਜਰਨੈਲ ਮਾਰੇ ਗਏ, ਕੁਝ ਸਾਡੇ ਨਾਲ ਰਲ ਗਏ, ਤੂੰ ਹਥਿਆਰ ਕਿਉਂ ਨਹੀਂ ਸੁੱਟਦਾ ਜੀ। ਤੇ ਕਹਿੰਦਾ ਵੀ ਉਹਨੇ ਗੁੱਸੇ 'ਚ ਕਿਹਾ ਵੀ ਅਜੇ ਪੰਥ ਦਾ ਹੁਕਮ ਨਹੀਂ ਆਇਆ, ਔਰ ਇਹ ਕਹਿ ਕੇ ਉਹਨੇ ਮੇਰੇ ਤੇ ਵਾਰ ਕਰਨਾ ਚਾਹਿਆ। ਇਨ ਦਾ ਮੀਨ ਟਾਈਮ ਉਹਦੀ ਸ਼ਹਾਦਤ ਹੋ ਗਈ। ਉਹਨੇ ਕਿਹਾ ਕਿ ਮੈਂ ਇਹ ਗੱਲ ਮੈਨੂੰ ਬਾਦਰ ਕਰਦੀ ਸੀ ਵੀ ਇਹ ਪੰਥ ਕੀ ਹੈ, ਵੀ ਇਹ ਤਾਂ ਕੋਈ ਇਹਨਾਂ ਦੀ ਬਾਡੀ ਪੋਲਿਟਿਕਸ 'ਚ ਕੋਈ ਨਜ਼ਰ ਨਹੀਂ ਆਇਆ। ਉਹਨਾਂ ਨੇ ਕਿਹਾ ਵੀ ਮੈਂ ਉਹਨਾਂ ਖੇਤਾਂ ਦੇ ਵਿੱਚ ਇੱਕ ਬਜ਼ੁਰਗ ਸਿੱਖ ਨੂੰ ਮੈਂ ਪੁੱਛਿਆ ਕਿ ਜੀ ਬਾਬਾ ਇਹ ਪੰਥ ਕੀ ਹੁੰਦਾ, ਤੇ ਕਹਿੰਦੇ ਵੀ ਉਹ ਖਲੋਤਾ, ਉਹਦੇ ਚਿਹਰੇ ਦਾ ਰੰਗ ਬਦਲਿਆ, ਚਿਹਰੇ ਤੇ ਇੱਕ ਲਾਲੀ ਆਈ, ਅੱਖਾਂ 'ਚ ਇੱਕ ਜ਼ੁੰਬਸ਼ ਆਈ, ਔਰ ਉਹਨੇ 3 ਵਾਰ ਇਹ ਕਿਹਾ ਕਿ ਪੰਥ ਪੰਥ ਪੰਥ। ਉਹਨੇ ਕਿਹਾ ਜੀ ਮੈਨੂੰ ਇਸ ਗੱਲ ਦੀ ਸਮਝ ਆਈ ਵੀ ਇਹ ਕੋਈ ਅੰਦਰੂਨੀ ਸਪਿਰਿਚੁਅਲ ਤਾਕਤ ਹੈ ਜਿਹਦੇ ਲਈ ਕੋਈ ਸ਼ਬਦ ਨਹੀਂ ਨੇ। ਸੋ ਮੈਂ ਸਮਝਦਾ ਵੀ ਇਹ ਜਿਹੜੀ ਪੰਥ ਦੀ ਗੂੰਜ ਸੀ, ਪੰਥ ਦੀ ਆਵਾਜ਼ ਹੈ, ਜਾਂ ਪੰਥ ਦੀ ਜਿਹੜੀ ਸਪਿਰਿਟ ਹੈ, ਹੁਣ ਜਿਨ੍ਹਾਂ ਨੇ ਪ੍ਰਚਾਰ ਕੀਤਾ 30 ਸਾਲ, ਇਹ ਕਾਲਾ ਦੌਰ, ਇਹ ਦਹਿਸ਼ਤਗਰਦ ਦੇ ਫਰਾਣੇ, ਇਹ ਢਿਮਕੇ, ਹੁਣ ਜਗਤਾਰ ਸਿੰਘ ਹਵਾਰਾ ਨੇ ਕਿਹੜੀ ਇਲੈਕਸ਼ਨ ਕੈਂਪੇਨ ਕੀਤੀ ਹੋਈ ਹੈ, ਉਹਨਾਂ ਦੇ ਕੋਲ ਕੋਈ ਟੀਵੀ ਹੈ, ਰੇਡੀਓ ਹੈ, ਜਾਂ ਉਹਨਾਂ ਨੂੰ ਕੋਈ, ਹੁਣ ਤੁਸੀਂ ਜੇ ਉਹ ਪੰਥ ਦਾ ਰਿਐਕਸ਼ਨ ਦੇਖਣਾ ਹੈ, ਜਾਂ ਮੂਡ ਦੇਖਣਾ ਹੈ, ਜਾਂ ਜਿਹੜੀ ਗੁਰੂ ਦੀ ਕਲਾ ਦੇਖਣੀ ਹੈ, ਜਦੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਨਾਂ ਅਨਾਉਂਸ ਹੁੰਦਾ ਹੈ ਜਥੇਦਾਰ ਅਕਾਲ ਤਖਤ ਵਜੋਂ, ਤੇ ਸਾਰਾ ਪੰਡਾਲ ਦੂਰ ਦੂਰ ਤੱਕ ਜੈਕਾਰੇ ਇੰਨੀ ਦੇਰ ਗੱਜਦੇ ਰਹਿੰਦੇ ਨੇ ਕਿ ਪ੍ਰਬੰਧਕਾਂ ਨੂੰ ਲੱਗਦਾ ਵੀ ਅਜੇ ਬਾਕੀ ਨਾਂ ਤਾਂ ਸੁਣ ਲਓ। ਉਹ ਬਾਰ-ਬਾਰ ਕਹਿ ਰਹੇ ਨੇ ਬਹਿ ਜਾਓ ਬਹਿ ਜਾਓ, ਹਾਲਾਂਕਿ ਮੈਨੂੰ ਇਹ ਲੱਗਾ ਵੀ ਇਹ ਨਹੀਂ ਸੀ, ਇਹ ਇੱਕ ਰਵਾਨਗੀ ਹੁੰਦੀ ਹੈ। ਔਰ ਇਹ ਸੀ ਕਿ ਵੀ ਲੱਖਾਂ ਸਿੱਖ ਇਸ ਹਕੂਮਤ ਦੇ ਨੈਗੇਟਿਵ ਪ੍ਰੋਪੇਗੈਂਡੇ ਨੂੰ, ਜਿਨ੍ਹਾਂ ਨੇ ਖਾੜਕੂ ਲਹਿਰ ਨੂੰ ਬਦਨਾਮ ਕੀਤਾ, ਇਹਨੂੰ ਕਾਲਾ ਦੌਰ ਬਣਾਇਆ,
ਉਹਨੂੰ ਰਿਜੈਕਟ ਕਰਦੇ ਨੇ। ਔਰ ਹਵਾਰਾ ਜਿਹੜਾ ਪਹਿਲਾਂ ਹੀ ਹੀਰੋ ਹੈ ਉਹ ਇਨਸਟੈਂਟ ਹੀਰੋ ਦੇ ਤੌਰ ਦੇ ਉੱਤੇ ਅਗੇਨ ਜਿਹੜੀ ਹੈ ਇਹ ਆਵਾਜ਼ ਹੈ। ਹੁਣ ਇਹਦੇ ਚੋਂ ਤੁਸੀਂ ਕੌਣ ਕੀ ਕੱਢੇ ਇਹ ਵੱਖਰੀ ਗੱਲ ਹੈ, ਪਰ ਏਜੰਸੀਆਂ ਜਿਨ੍ਹਾਂ ਨੇ ਪੂਰਾ ਟਿਲ ਲਾਇਆ ਇਸ ਸਾਰੇ ਦੌਰ 'ਚ ਔਰ ਇਹ ਕੋਣ ਦੀ ਕੋਸ਼ਿਸ਼ ਹੋਈ ਜੀ ਨਹੀਂ ਜੀ ਪੰਜਾਬ ਦੇ ਲੋਕ ਤਾਂ 84 ਵੱਲ ਜਾਣਾ ਹੀ ਨਹੀਂ। ਹੁਣ ਜਦੋਂ ਮੈਂ ਪੰਜਾਬ 'ਚ ਕਾਲ ਕੀਤਾ ਉਹਨਾਂ ਨੇ ਕਿਹਾ ਜੀ 84 ਦਾ ਦੌਰ ਫਿਰ ਆ ਗਿਆ ਜੀ। ਉਹ ਨੈਗੇਟਿਵ ਨਹੀਂ ਕਹਿਣ 'ਚ, ਉਹਨਾਂ ਦਾ ਸੀ ਜੀ ਉਹ ਜਿਹਾ ਮਾਹੌਲ, ਉਹ ਜਿਹਾ ਰੁਖ, ਉਹ ਜਿਹਾ ਇਸ ਵੇਲੇ ਕੌਮ ਦਾ ਜਿਹੜਾ ਚਲਨ ਹੈ ਇਸ ਪਾਸੇ ਵੱਲ ਹੈ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਔਰ ਬੇਸ਼ੱਕ ਕੁਝ ਜਿਹੜੀ ਚਰਚਾ ਹੈ ਸੋਸ਼ਲ ਮੀਡੀਆ ਤੇ ਦੂਜੇ ਜਿਹੜੇ ਅਪਾਇੰਟੀ ਨੇ ਉਹਨਾਂ ਬਾਰੇ ਮੈਂ ਉਸ ਵੇਰਵੇ ਵਿੱਚ ਨਹੀਂ ਜਾਣਾ ਚਾਹੁੰਦਾ। ਮੈਂ ਇੱਕ ਗੱਲ ਇਹਦੇ 'ਚ ਜ਼ਰੂਰ ਕਹਿਣਾ ਚਾਹੁੰਦਾ ਕਿ ਇਹ ਜਥੇਦਾਰ ਜਿਹੜੇ 3 ਅਪਾਇੰਟ ਕੀਤੇ ਗਏ ਅੰਤਰੰਗ ਨੇ, ਇੰਟਰਮ ਨੇ ਜੀ, 3-4 ਮਹੀਨੇ ਦੀ ਇਹਨਾਂ ਦੀ ਟਰਮ ਹੈ। ਜੇ ਇਹ ਸਿਸਟਮ ਵਰਕਆਊਟ ਹੋਇਆ, ਦੇਖੋ ਜਦੋਂ ਤੁਸੀਂ ਇੱਕ ਸਿਸਟਮ ਤੋੜਨਾ, ਇੱਕ ਸਟੇਟਸ ਕੋ ਤੋੜਿਆ, ਹੁਣ ਕਈਆਂ ਦਾ ਇਹ ਕਹਿਣਾ ਹੈ ਜੀ ਪਹਿਲੇ ਜਥੇਦਾਰ ਬਾਦਲ ਦੇ ਲਿਫਾਫੇ ਚੋਂ ਨਿਕਲਦੇ ਸੀ, ਇਹ ਕਿਸੇ ਹੋਰ ਪਾਰਟੀ ਦੇ ਲਿਫਾਫੇ ਚੋਂ ਨਿਕਲਿਆ, ਫਰਕ ਕੀ ਹੋਇਆ? ਹੁਣ ਜਦੋਂ ਤੁਸੀਂ ਇੱਕ ਸਿਸਟਮ ਰਿਜੈਕਟ ਕੀਤਾ, ਇੱਕ ਸ਼੍ਰੋਮਣੀ ਕਮੇਟੀ ਦਾ 90-95 ਸਾਲ ਦਾ ਨਵਾਂ ਸਿਸਟਮ ਇਨ ਪਲੇਸ ਨਹੀਂ ਹੈ, ਜਿਨ੍ਹਾਂ ਨੂੰ ਨਾਲ ਲੱਗਣਾ ਚਾਹੀਦਾ ਸੀ ਜਾਂ ਨਾਲ ਲਾਏ ਜਾ ਸਕਦੇ ਸੀ, ਇਹ ਇੱਕ ਵੱਖਰੀ ਡਿਬੇਟ ਹੈ, ਉਹ ਕਿਉਂ ਨਹੀਂ ਲੱਗੇ ਜਾਂ ਕਿਉਂ ਨਹੀਂ ਲਗਾਏ ਗਏ ਜੀ। ਲੇਕਿਨ ਹੁਣ ਤੁਸੀਂ ਜਿਹੜਾ ਗੈਪ ਪੀਰੀਅਡ ਹੈ 3-4 ਮਹੀਨੇ ਦਾ, ਉਹਦੇ 'ਚ ਕੁਛ ਤਾਂ ਦਿਓਗੇ। ਸੋ ਉਹਦੇ 'ਚ ਹੋ ਸਕਦਾ ਹੈ ਇਹ ਠੀਕ ਹੈ ਕਾਫੀ ਹੱਦ ਤੱਕ ਕਿ ਸ਼ਾਇਦ ਉਹ ਸਾਰਾ ਪਾਰਟ ਜਿਹੜਾ ਉਹ ਸਭ ਦੀ ਤਸੱਲੀ ਨਹੀਂ ਕਰਵਾਉਂਦਾ, ਪਰ ਇਹ ਇੱਕ ਅੰਤਰੰਗ ਸਿਸਟਮ ਹੈ। ਔਰ ਇਸ ਦੀ ਥਾਂ ਤੇ ਜਿਵੇਂ 30 ਨਵੰਬਰ ਤੱਕ ਦੀ ਡੈਡਲਾਈਨ ਹੈ, ਹੋ ਸਕਦਾ ਹੈ ਕਿਉਂਕਿ ਹੁਣ ਇਹ ਤਿੰਨੋਂ ਹੀ ਜਥੇਦਾਰ ਗ੍ਰਿਫਤਾਰ ਨੇ ਜਾਂ ਨਜ਼ਰਬੰਦ ਨੇ, ਸਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਅਰੈਸਟ ਕੀਤਾ ਹੈ ਜੀ, ਇਹ ਡੇਟ ਐਕਸਟੈਂਡ ਵੀ ਹੋ ਸਕਦੀ ਹੈ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਸ ਗੱਲ ਨੂੰ ਕਬੂਲਣਾ ਕਿ ਭਾਈ ਅਸੀਂ ਜਥੇਦਾਰਾਂ ਦੀ ਨਿਯੁਕਤੀ ਔਰ ਉਹਨਾਂ ਨੂੰ ਕਿਵੇਂ ਸੇਵਾ ਮੁਕਤ ਕਰਨਾ ਹੈ, ਉਹਦੇ ਲਈ ਇੱਕ ਵਿਧੀ ਵਿਧਾਨ ਬਣਾਵਾਂਗੇ। ਸੋ ਮੈਂ ਸਮਝਦਾ ਵੀ ਅਸੀਂ ਜਿਹੜਾ ਜੰਪ ਨਾ ਕਰੀਏ ਕਨਕਲੂਜਨ 'ਚ। ਔਰ ਜਿਹੜੀਆਂ ਬਹੁਤ ਸਾਰੀਆਂ ਕਾਲਾਂ ਵੀ ਰਹੀਆਂ ਉਹਨਾਂ ਨੂੰ ਮੈਂ ਇੱਕੋ ਹੀ ਗੱਲ ਕਹੀ, ਮੈਂ ਕਿਹਾ ਦੇਖੋ ਜਦੋਂ ਤੁਸੀਂ ਕਿਸੇ ਸਿਚੁਏਸ਼ਨ ਨੂੰ ਡਿਸਕ੍ਰਾਈਬ ਕਰਦੇ ਹੋ ਜੀ, ਉਹਦੇ 'ਚ 2 ਹੁੰਦਾ, ਗਲਾਸ ਅੱਧਾ ਭਰਿਆ ਹੋਇਆ। ਹੁਣ ਇੱਕ ਜਿਹੜਾ ਹੈ ਉਹ ਅੱਧੇ ਭਰੇ ਨੂੰ ਦੇਖਦਾ, ਉਹਦੀ ਗੱਲ ਕਰਦਾ, ਇੱਕ ਹੈ ਜਿਹੜਾ ਅੱਧੇ ਖਾਲੀ ਨੂੰ ਦੇਖਦਾ, ਗਲਾਸ ਹਾਫ ਫਿਲਡ ਔਰ ਹਾਫ ਐਮਟੀ। ਸੋ ਮੈਂ ਕਿਹਾ ਵੀ ਮੈਂ ਸੁਭਾਅ ਕਰਕੇ ਹਾਫ ਫਿਲ ਦੇਖਣ ਵਾਲਾ, ਭਰਿਆ ਜਿਹੜਾ ਹਾਫ ਫੁੱਲ। ਹੁਣ ਉਹਦੇ 'ਚ ਇਹ ਨਹੀਂ ਹੈ ਵੀ ਸਾਨੂੰ ਕਮਜ਼ੋਰੀਆਂ ਨਹੀਂ ਪਤਾ ਜਾਂ ਸਾਨੂੰ ਇਹ ਨਹੀਂ ਪਤਾ ਕਿ ਭਾਈ ਕਿਹਨਾਂ ਨੇ ਉੱਥੇ ਹੋਰ ਕੀ ਗੇਮਸ ਖੇਡੀਆਂ ਜਾਂ ਕੀ ਖੇਡ ਸਕਦੇ ਸੀ, ਡੈਮੇਜ ਕਿਵੇਂ ਥੋੜਾ ਬਹੁਤ ਜਿਹੜਾ ਉਹ ਡੈਮੇਜ ਕੰਟਰੋਲ ਹੋਇਆ, ਕਿੱਥੇ ਕੀ ਹੋਇਆ। ਇਹ ਪਾਰਟ ਹੁੰਦਾ ਹੈ ਜਦੋਂ ਤੁਸੀਂ ਇੱਕ ਹਕੂਮਤ ਨਾਲ ਜੂਝ ਰਹੇ ਹੋ, ਲੜ ਰਹੇ ਹੋ, ਤੁਹਾਡੇ ਆਪਣੇ ਜਿਹੜੇ ਕੁਝ ਸਾਧਨ ਨੇ ਜਾਂ ਸੋਰਸ ਨੇ ਉਹ ਇੱਕ ਦੂਜੇ ਤੇ ਇਤਬਾਰ ਕਰਨ ਨੂੰ ਤਿਆਰ ਨਹੀਂ, ਉਹਦੇ 'ਚ ਦੂਸਰੇ ਲੋਕ ਉਹਦਾ ਫਾਇਦਾ ਲੈਂਦੇ ਨੇ। ਔਰ ਇਹਦੇ 'ਚ ਵੀ ਇਹ ਦੇਖਣ 'ਚ ਆਇਆ। ਪਰ ਮੈਂ ਸਮਝਦਾ ਵੀ ਕੁੱਲ ਮਿਲਾ ਕੇ, ਔਰ ਬੇਸ਼ੱਕ ਇਸ ਗੱਲ ਨੂੰ ਲੈ ਕੇ ਜੀ ਕੌਣ ਸਬਸਟੀਚਿਊਟ ਬਣਿਆ ਜਾਂ ਨਹੀਂ ਬਣਿਆ, ਪਰ ਇੱਕ ਗੱਲ ਲਈ ਮੇਰਾ ਖਿਆਲ ਹੈ ਵੀ ਇਹ ਵੀਰ ਭੈਣਾਂ ਵੀ ਜਿਹੜੇ ਇਹਨੂੰ ਕ੍ਰਿਟੀਕਲ ਐਂਗਲ ਤੋਂ ਦੇਖਦੇ ਨੇ ਉਹ ਤਾਰੀਫ ਕਰਨਗੇ ਜਾਂ ਕਰਦੇ ਨੇ ਕਿ ਜਿਵੇਂ ਭਾਈ ਧਿਆਨ ਸਿੰਘ ਮੰਡ ਡੋਜ਼ ਦੇ ਕੇ ਪਹੁੰਚ ਗਏ ਦਰਬਾਰ ਸਾਹਿਬ ਕੰਪਲੈਕਸ 'ਚ, ਸੈਂਕੜੇ ਸਿੰਘ ਵੀ, ਹਾਲਾਂ ਏਜੰਸੀਆਂ ਨੇ ਪਹਿਲੀ ਖਬਰ ਤਾਂ ਇਹੀ ਸੀ ਕਿ ਉਹਨਾਂ ਨੂੰ ਵੀ ਹਾਊਸ ਅਰੈਸਟ ਰੱਖਿਆ ਜੀ। ਔਰ ਜਿਵੇਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਨਮੁਖ ਮੈਸੇਜ ਦਿੱਤਾ ਬੰਦੀ ਛੋੜ ਦੇ ਮੌਕੇ, ਹਰਮੰਦਰ ਸਾਹਿਬ ਦਰਸ਼ਨ ਕੀਤੇ, ਅਕਾਲ ਤਖਤ ਸਾਹਿਬ ਕੀਤੇ, ਸ਼ਹੀਦਾਂ ਦਾ ਜਿਹੜਾ ਜੂਨ 84 ਦੇ ਸ਼ਹੀਦਾਂ ਦੀ ਯਾਦ 'ਚ ਬਣੇ, ਉਹਨੇ ਉਹਨਾਂ ਦੀ ਜਥੇਦਾਰੀ ਦੇ ਉੱਤੇ ਮੋਹਰ ਲਾ ਦਿੱਤੀ। ਨਹੀਂ ਤਾਂ ਜੇ ਇਹੀ ਟਕਰਾਅ ਹੁੰਦਾ, ਬਾਹਰ ਹੋ ਜਾਂਦਾ, ਕਿਸੇ ਦੀ ਦਸਤਾਰ ਲੱਥੀ ਹੁੰਦੀ, ਕੋਈ ਗ੍ਰਿਫਤਾਰ ਹੁੰਦਾ। ਸੋ ਮੈਂ ਸਮਝਦਾ ਵੀ ਇਹ ਪਾਰਟ ਔਰ ਬਰਾਬਰ ਦੇ ਉੱਤੇ ਜਿਹੜਾ ਮੈਸੇਜ ਹੈ, ਜਿਹੜਾ ਇੱਕ ਮੈਂ ਸਮਝਦਾ ਕਿ ਵੀ ਜੇ ਮਤੇ ਦਾ ਹਿੱਸਾ ਹੁੰਦਾ ਤੇ ਚੰਗਾ ਹੁੰਦਾ, ਬਾਦਲ ਟੱਬਰ ਦਾ, ਮਕਾਰ ਟੱਬਰ ਦਾ ਸੋਸ਼ਲ ਬਾਈਕਾਟ, ਪਰ ਇੱਥੇ ਜਿਹੜਾ ਬੰਦੀ ਛੋੜ ਦਿਵਸ ਦਾ ਉਹਨਾਂ ਦਾ ਮੈਸੇਜ ਉਹਨਾਂ ਨੇ ਦਿੱਤਾ ਹੈ, ਉਹਦੇ 'ਚ ਇਹਨਾਂ ਦੇ ਸਮਾਜਿਕ ਬਾਈਕਾਟ ਦੀ ਗੱਲ ਵੀ ਕੀਤੀ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਉੱਥੇ ਪਹੁੰਚ ਜਾਣਾ। ਔਰ ਇਹਦੇ 'ਚ ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ ਵੀ ਵਧਾਈ ਦੇ ਹੱਕਦਾਰ ਨੇ ਕਿ ਜੇ ਉਹਨਾਂ ਨੇ ਐਲਾਨ ਕੀਤਾ ਸੀ ਕਿ ਭਾਈ ਅਸੀਂ 10 ਨਵੰਬਰ ਨੂੰ ਜਥੇਦਾਰ ਅਕਾਲ ਤਖਤ ਨੂੰ ਸੁਨੇਹਾ ਨਹੀਂ ਦੇਣ ਦੇਵਾਂਗੇ ਬੰਦੀ ਛੋੜ, ਕਿਉਂਕਿ ਉਹਨੂੰ ਰਿਮੂਵ ਕੀਤਾ ਜਾ ਚੁੱਕਾ ਹੈ, ਇਹ ਬਿਲਕੁਲ ਨਹੀਂ ਡਿਜ਼ਰਵ ਕਰਦਾ। ਸ਼੍ਰੋਮਣੀ ਕਮੇਟੀ ਨੇ ਚਲਾਕੀ ਖੇਡੀ, ਜਥੇਦਾਰ ਯੂਜੂਅਲੀ 6:30 ਵਜੇ ਮੈਸੇਜ ਦਿੰਦੇ, ਸੋ ਉਹਨਾਂ ਨੇ ਉਹਨੂੰ 3:30 ਵਜੇ ਕਰ ਲਿਆ। ਲੇਕਿਨ ਉਹਨਾਂ ਦੇ ਵੀ ਭਾਈ ਹਰਚੰਦਜੀਤ ਸਿੰਘ ਧਾਮੀ, ਭਾਈ ਕਮਰਪਾਲ ਸਿੰਘ ਬਿੱਟੂ, ਭਾਈ ਹਰਪਾਲ ਸਿੰਘ ਚੀਮਾ ਉੱਥੇ ਪਹੁੰਚੇ, ਉਹਨਾਂ ਨੇ ਕਾਲੇ ਝੰਡੇ ਵੀ ਦਿਖਾਏ, ਨਾਅਰੇਬਾਜ਼ੀ ਵੀ ਹੋਈ, ਜਥੇਦਾਰ ਉੱਥੇ ਲੁਕਿਆ ਹੀ ਉੱਤੋਂ ਦਿੰਦਾ ਰਿਹਾ ਪਰ ਸੁਣਦਾ ਕੁਛ ਨਹੀਂ ਸੀ ਉਹ ਪੂਰਾ।
ਤੇ ਐਨ ਜਦੋਂ ਕਿ ਇਹ ਖਤਮ ਹੋਇਆ, ਧਿਆਨ ਸਿੰਘ ਮੰਡ ਔਰ ਸਾਥੀ ਵੀ ਅਪੀਅਰ ਹੋਏ, ਪੈਰਲਲ ਨਾਲ ਦੀ ਨਾਲ ਜਿਹੜਾ ਮੈਸੇਜ ਵੀ ਦਿੱਤਾ ਗਿਆ। ਸੋ ਮੈਂ ਸਮਝਦਾ ਵੀ ਇਹ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਘੱਟੋ ਘੱਟ ਇਹਨਾਂ ਧਿਰਾਂ ਨੇ, ਪੰਥਕ ਧਿਰਾਂ ਨੇ ਆਪਣੀ ਜਿਹੜੀ ਗੱਲ ਹੈ ਉਹ ਪੁਗਾਈ ਹੈ। ਔਰ ਕੁੱਲ ਮਿਲਾ ਕੇ ਇਹ ਸਾਰੇ ਸਮਾਗਮ 'ਚ ਇਹਦੇ ਬਾਵਜੂਦ ਕਿ ਸਿੱਖ ਕੌਮ ਦੀ ਆਵਾਜ਼ ਰਿਫਲੈਕਟ ਹੋਈ, ਇਹ ਬਿਨਾਂ ਕਿਸੇ ਜਿਹੜਾ ਟਕਰਾਅ ਦੇ ਖਤਮ ਹੋਇਆ। ਇਸ ਦੇ ਲਈ ਬੇਸ਼ੱਕ ਇੱਕ ਖੌਫ ਕ੍ਰੀਏਟ ਕੀਤਾ ਗਿਆ ਸੀ, ਲੇਕਿਨ ਇੰਨਾ ਉਹ ਡੇਅਰ ਨਹੀਂ ਕਰ ਸਕੇ। ਔਰ ਇਹੀ ਕਾਰਨ ਈਵਨ ਉਹਨਾਂ ਦੀ ਟਾਸਕ ਫੋਰਸ, ਔਰ ਇਹ ਖਬਰ ਇਹਨਾਂ ਦੇ ਹੀ ਮੀਡੀਆ ਚੈਨਲਸ ਦੀ ਸੀ ਕਿ ਜੀ ਹੁਣ ਟਾਸਕ ਫੋਰਸ ਤੇ ਵੀ ਮਕਾਰ ਤੇ ਦੂਜਿਆਂ ਨੂੰ ਇਤਬਾਰ ਨਹੀਂ ਹੈ, ਇਸ ਲਈ ਜਥੇਦਾਰ ਦਾ ਜਿਹੜਾ ਸੁਨੇਹਾ ਦੇਣ ਦਾ ਵੇੜਾ ਸੀ ਇਹਨਾਂ ਨੇ ਰੱਖਿਆ। ਉਹਦੇ 'ਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਪਹਿਲਾਂ ਗੁਪਤ ਮੀਟਿੰਗਾਂ ਕੀਤੀਆਂ, ਚੰਡੀਗੜ੍ਹ ਕੀਤੀ, ਫਤਿਹਗੜ੍ਹ ਸਾਹਿਬ ਕੀਤੀ ਕਿ ਜੀ ਤੁਸੀਂ ਆਪਣੇ 40-50 ਬੰਦੇ ਲੈ ਕੇ ਆਓ ਕੱਲਾ। ਉਹਨਾਂ ਨੂੰ ਸੀ ਵੀ ਕੱਲ ਨੂੰ ਸਾਨੂੰ ਕੁੱਟਣਾ ਸਾਡੇ ਮੁਲਾਜ਼ਮਾਂ ਨਹੀਂ ਹੈ, ਔਰ ਉਹ ਲਿਆਏ ਵੀ। ਪਰ ਉਹ ਮੈਨੂੰ ਦੱਸ ਰਹੇ ਸੀ ਮੌਕੇ ਦੇ ਉੱਤੇ ਕਿ ਵੀ ਕਿਵੇਂ ਜਿਉਂ ਹੀ ਇੱਧਰ ਸੈਂਕੜਿਆਂ ਨੌਜਵਾਨ ਪਹੁੰਚ ਗਏ, ਨਾਅਰੇਬਾਜ਼ੀ ਸ਼ੁਰੂ ਹੋਈ, ਕਹਿੰਦੇ ਉਹ ਮੈਂਬਰ ਆਪ ਵੀ ਖਿਸਕਣੇ ਸ਼ੁਰੂ ਹੋਏ, ਬੰਦੇ ਤਾਂ ਖਿਸਕਣਾ ਹੀ ਸੀ। ਤੇ ਉਹ ਸਾਰਿਆਂ ਨੂੰ ਵੀ ਅਸੀਂ ਸਮਝਦੇ ਹਾਂ ਵੀ ਇਹਨਾਂ ਦਾ ਇਸ ਵੇਲੇ ਜਿਹੜਾ ਪਾਜ ਮੁਲੰਮਾ ਹੈ ਉਹ ਲੱਥਿਆ, ਲੈ ਗਿਆ। ਔਰ ਸਮਾਗਮ ਦੇ ਹਵਾਲੇ ਨਾਲ ਜਿਹੜੀਆਂ 2-3 ਗੱਲਾਂ ਮੈਂ ਇਸ ਤੋਂ ਪਹਿਲਾਂ ਕਿ ਮੈਂ ਮਤਿਆਂ ਦਾ ਜ਼ਿਕਰ ਕਰਾਂ ਜੀ, ਮੈਂ ਮੈਂਸ਼ਨ ਕਰਾਂਗਾ ਕਿ ਵੀ ਇਸ ਦੇ ਵਿੱਚ ਭਾਈ ਅਵਤਾਰ ਸਿੰਘ ਕਰੀਮਪੁਰੀ, ਪ੍ਰੈਜ਼ੀਡੈਂਟ ਬਹੁਜਨ ਸਮਾਜ ਪਾਰਟੀ, ਜਿਨ੍ਹਾਂ ਦੀ ਪਾਰਟਿਸਿਪੇਸ਼ਨ ਬਹੁਤ ਇੰਪੋਰਟੈਂਟ ਸੀ, ਕਿਉਂਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਇਸ ਹਵਾਲੇ ਨਾਲ ਦਲਿਤਸ ਆਫ ਦਾ ਦਲਿਤਸ, ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ, ਔਰ ਉਹਨਾਂ ਦੀ ਪ੍ਰੈਜੈਂਟੇਸ਼ਨ ਵੀ ਬਹੁਤ ਸੋਹਣੀ ਸੀ। ਉਹਨਾਂ ਨੇ ਕਿਹਾ ਜੀ ਅਸੀਂ ਸਿੱਖ ਕੌਮ ਦੇ ਨਾਲ ਖੜੇ, ਇਹ ਪਾਪ ਦੀ ਜੰਜ ਵਾਲਿਆਂ ਦੇ ਖਿਲਾਫ, ਔਰ ਇਹ ਇੱਕ ਸਿੱਖ ਦੇ ਨਾਤੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਸਿੱਖ ਕੌਮ ਦੇ ਨਾਲ। ਸੋ ਇਹ ਬਹੁਤ ਇੰਪੋਰਟੈਂਟ ਹੈ ਕੁਝ ਚੀਜ਼ਾਂ। ਔਰ ਇੱਕ ਚੰਗੀ ਗੱਲ ਹੈ ਕਿ ਜਿਹੜੇ ਮਤੇ ਨੇ ਉਹਨਾਂ 'ਚ ਇੱਕ ਮਤਾ ਪਿੰਡਾਂ ਦੇ ਵਿੱਚ ਜ਼ਾਤ ਪਾਤ ਆਧਾਰਿਤ ਗੁਰਦੁਆਰੇ ਖਤਮ ਕਰਨ ਔਰ ਸ਼ਮਸ਼ਾਨ ਘਾਟ ਸਾਂਝੇ ਜਿਹੜੇ ਨੇ ਹੋਣ, ਇਹ ਵੀ ਆਪਣੇ ਆਪ 'ਚ ਰਿਫਲੈਕਸ਼ਨ ਸੀ। ਉਸ ਦੇ ਉੱਤੇ ਉਹਨਾਂ ਦੀ ਮੋਹਰ ਵੀ ਲੱਗੀ ਉਹਨਾਂ ਦੀ ਪ੍ਰੈਜ਼ੈਂਸ ਦੇ ਨਾਲ। ਔਰ ਦੂਸਰਾ ਪਾਰਟ ਜਿਹੜਾ ਹੈ ਜੋ ਉਹਨਾਂ ਨੇ ਕਿਹਾ, ਦੈਟ ਵਾਸ ਰਿਮਾਰਕੇਬਲ। ਇਸੇ ਤਰ੍ਹਾਂ ਬੇਸ਼ੱਕ ਸਿਆਸਤਦਾਨ ਜਿਹੜੇ ਨੇ ਉਹ ਮੌਕਾ ਪ੍ਰਸਤ ਹੁੰਦੇ ਨੇ, ਔਰ ਕਈ ਵਾਰੀ ਉਹਨਾਂ ਦੀ ਕਈ ਗੱਲ ਨੂੰ ਤੁਸੀਂ ਫੇਸ ਵੈਲਿਊ 'ਚ ਨਹੀਂ ਦੇਖ ਸਕਦੇ। ਸੁਖਪਾਲ ਸਿੰਘ ਖਹਿਰਾ, ਇਹ ਸੁਖਜਿੰਦਰ ਸਿੰਘ ਦਾ ਮੁੰਡਾ ਹੈ, ਕਾਂਗਰਸ ਦਾ ਸਪੋਕਸਮੈਨ ਹੈ, ਪਰ ਅੱਜ ਉਹਦੀ ਵੀ ਇੱਕ ਵੀਡੀਓ ਟੋਰਾਂਟੋ ਤੋਂ ਵੀਰ ਨੇ ਮੈਨੂੰ ਭੇਜੀ, ਜਿਹਦੇ 'ਚ ਉਹਨੇ ਆਪਣੇ ਫੇਸਬੁੱਕ ਦੇ ਉੱਤੇ ਹੀ ਇਸ ਸਰਬੱਤ ਖਾਲਸਾ ਨੂੰ ਵੈਲਕਮ ਕੀਤਾ ਹੈ। ਉਹਨਾਂ ਨੇ ਕਿਹਾ ਵੀ ਬਤੌਰੇ ਸਿੱਖ ਮੈਂ ਸੋਚਦਾ ਕਿ ਵੀ ਇਹ ਕੌਮ ਨੂੰ, ਸਾਨੂੰ ਦਿੱਲੀ ਦੇ ਲੀਡਰਾਂ ਤੋਂ ਕੁਝ ਨਹੀਂ ਮਿਲਣਾ, ਕਾਂਗਰਸ ਹੋਏ। ਉਹਨੇ ਕਿਹਾ ਭਾਵੇਂ ਮੈਂ ਕਾਂਗਰਸ 'ਚ ਹਾਂ, ਦੂਸਰੀਆਂ ਪਾਰਟੀਆਂ ਹੋਣ, ਸੋ ਸਿੱਖਾਂ ਨੂੰ ਆਪਣੀ ਪੋਲੀਟੀਕਲ ਪਾਰਟੀ ਬਣਾਉਣੀ ਚਾਹੀਦੀ ਹੈ। ਸਰਬੱਤ ਖਾਲਸਾ ਉਹਨੇ ਕਿਹਾ ਮੈਂ ਭਾਵੇਂ ਡਿਟੇਲ ਨਹੀਂ ਦੇਖੀ ਪਰ ਮੈਂ ਪ੍ਰੋੜਤਾ ਕਰਦਾ। ਔਰ ਮੈਂ ਸਮਝਦਾ ਵੀ ਇਹ ਹੈ ਕਿ ਜਿਹਨੂੰ ਤੁਸੀਂ ਵਿੰਡ ਆਫ ਚੇਂਜ ਕਹਿੰਦੇ ਹੋ, ਤਬਦੀਲੀ ਦੀ ਹਵਾ, ਔਰ ਉਸ ਹਵਾ ਦੇ ਵਿੱਚ ਜਿੱਥੇ ਵੀ ਕਿਸੇ ਸਿੱਖ ਦਾ ਦਿਲ ਧੜਕਦਾ, ਉਹ ਭਾਵੇਂ ਅਵਤਾਰ ਸਿੰਘ ਕਰੀਮਪੁਰੇ ਚੰਗਾ ਹੁੰਦਾ, ਸੁਖਪਾਲ ਖਹਿਰਾ ਇਹ ਗੱਲਾਂ ਆ ਕੇ ਉੱਥੇ ਕਹਿੰਦਾ, ਪਰ ਚਲੋ ਦੇਰ ਆਇਦ ਦਰੁਸਤ ਆਇਦ। ਸੋ ਇਹ ਪਾਰਟ ਵੀ ਜਿਹੜਾ ਹੈ ਅਸੀਂ ਸਮਝਦੇ ਹਾਂ ਕਿ ਵੀ ਆਪਣੇ ਆਪ ਦੇ ਵਿੱਚ ਬੜੀ ਅਹਿਮੀਅਤ ਵਾਲਾ ਹੈ ਕਿ ਅੱਜ ਦੂਜਿਆਂ 'ਚ, ਔਰ ਇਹਦੇ ਈਵਨ ਕੈਪਟਨ ਅਮਰਿੰਦਰ ਸਿੰਘ ਜਾਂ ਬਾਜਵਾ, ਭਾਵੇਂ ਰਿਐਕਟ ਉਹਨਾਂ ਨੇ ਕੀਤਾ ਹੈ, ਅਮਰਿੰਦਰ ਨੇ ਕਿਹਾ ਜੀ ਕਿ ਇੱਕ ਮਾੜੇ ਬੰਦੇ ਕਰਕੇ ਸਿਸਟਮ ਨਹੀਂ ਡਿਸਟਰੋਏ ਕਰਨਾ ਚਾਹੀਦਾ, ਪਰ ਈਵਨ ਇਹ ਵੀ ਜੁਰਤ ਨਹੀਂ ਕਰ ਸਕੇ, ਜਾਂ ਇਹਨਾਂ ਨੇ ਵੀ ਕੋਈ ਹਵਾਰੇ ਦੇ ਉੱਤੇ, ਅਪਾਇੰਟਮੈਂਟਸ ਦੇ ਉੱਤੇ ਨਹੀਂ ਕਿਹਾ ਉਹਨਾਂ ਨੂੰ। ਹਾਲਾਂਕਿ ਸ਼ਾਇਦ ਜੇ ਅਮਰਿੰਦਰ ਨੇ ਮਤੇ ਪੜ੍ਹੇ ਹੁੰਦੇ ਤਾਂ ਉਹਨਾਂ 'ਚ ਇੱਕ ਮਤਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਹੀ ਹੈ। ਸੋ ਇਹ ਕਹਿਣਾ ਕਿ ਜੀ ਉਹਨੂੰ, ਉਹ ਸ਼੍ਰੋਮਣੀ ਕਮੇਟੀ ਨੂੰ ਡਿਫੈਂਡ ਕਰ ਰਿਹਾ ਸੀ ਕਿ ਬੜੀਆਂ ਕੁਰਬਾਨੀਆਂ ਨਾਲ ਬਣਿਆ ਇੱਕ ਸਿਸਟਮ ਹੈ, ਇਹ ਤੋੜਨਾ ਨਹੀਂ ਚਾਹੀਦਾ। ਪਰ ਮੈਂ ਸਮਝਦਾ ਵੀ ਕੋਈ ਵੀ ਨੈਗੇਟਿਵਿਟੀ ਅਦਰ ਦੈਨ ਜਿਹੜੇ KP ਗਿੱਲ ਤੇ ਬਰਾੜ ਵਰਗੇ ਤਨਖਾਹੀਏ ਬਣਾਏ ਨੇ, ਉਹਨਾਂ ਨੂੰ ਜ਼ਰੂਰ ਤਕਲੀਫ ਹੋਈ। ਬਰਾੜ ਤਾਂ ਨਹੀਂ ਬੋਲਿਆ, KP ਗਿੱਲ ਜਿਹੜਾ ਹੈ। ਔਰ ਅੱਜ ਕੋਈ ਮੈਨੂੰ ਪੁੱਛ ਰਿਹਾ ਸੀ ਕਿ ਜੀ ਦੇਖੋ ਇਹਦੇ ਨਾਲ ਕੀ ਫਰਕ ਪਏਗਾ, ਉਹ ਤਾਂ ਆਣਗੇ ਨਹੀਂ, ਜੇ ਆ ਜਾਣ ਫਿਰ ਮਾਫ ਹੋ ਜਾਣਗੇ। ਮੈਂ ਕਿਹਾ ਜੀ ਕਈ ਗੱਲਾਂ ਦੀ ਅਹਿਮੀਅਤ ਸਮਝਣ ਦੀ ਲੋੜ ਹੁੰਦੀ ਹੈ। ਪਹਿਲੀ ਗੱਲ, ਹੁਣ ਤੱਕ ਧਾਰਮਿਕ ਕਾਰਨਾਂ ਕਰਕੇ ਬਹੁਤੀ ਵਾਰੀ ਤਲਬ ਕੀਤਾ ਜਾਂਦਾ, ਇਹ ਪਹਿਲੀ ਵਾਰ ਹੈ ਕਿ ਜਿਹੜੇ ਭਾਵੇਂ ਇੱਕ ਉਹਨਾਂ 'ਚ ਉਹਨੇ ਸਿੱਖੀ ਸ਼ਕਲ ਰੱਖੀ ਹੋਈ ਹੈ KP ਗਿੱਲ ਨੇ, ਦੂਜਾ ਤਾਂ ਵੈਸੇ ਹੀ ਨਹੀਂ ਹੈ, ਔਰ ਉਹ ਕੋਈ ਪੰਥਕ ਦਾਇਰੇ 'ਚ ਵੀ ਨਹੀਂ ਉਹਨਾਂ ਨੇ ਕਦੇ ਕਲੇਮ ਕੀਤਾ, ਪਰ ਉਹਨਾਂ ਨੂੰ ਜਿਹੜਾ ਤਲਬ ਕਰਨਾ ਹੈ ਉਹ ਨਸਲਕੁਸ਼ੀ ਦੇ ਲਈ ਜ਼ਿੰਮੇਵਾਰ। ਸੋ ਜ਼ਾਹਰ ਹੈ ਕਿ ਇਹ ਵੀ ਇੱਕ ਕ੍ਰਾਈਟੇਰੀਆ ਜਿਹੜਾ ਧਾਰਮਿਕ ਦਾਇਰਾਕਾਰ 'ਚੋਂ ਬਾਹਰ ਗਿਆ ਕਿ ਨਸਲਕੁਸ਼ੀ ਦੇ ਲਈ ਜਿਹੜਾ ਤੁਸੀਂ ਜ਼ਿੰਮੇਵਾਰ ਹੋ, ਆਓ। ਮੈਂ ਕਿਹਾ ਵੀ ਜ਼ਾਹਰ ਹੈ ਨਹੀਂ ਆਣਗੇ,
ਜੀ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਐਵੇਂ ਹੀ ਮਰਨਗੇ। ਪਰ ਕੱਲ ਨੂੰ ਜੇ ਉਹ ਮਰਿਆ ਦਿਆਲ ਤੇ ਉਹਦੀ ਅੰਤਮ ਅਰਦਾਸ ਵੇਲੇ ਕੋਈ ਗ੍ਰੰਥੀ ਜਾਂ ਕੋਈ ਦੂਜਾ ਉੱਥੇ ਜਾ ਕੇ ਮਹਾਰਾਜ ਦੀ ਬੀੜ ਲਿਜਾ ਕੀਰਤਨ ਕਰਨ ਨੂੰ ਤਿਆਰ ਨਹੀਂ ਸੀ। ਹਰਿਮੰਦਰ ਸਾਹਿਬ ਦੇ ਰਾਗੀ ਨੇ ਵੀ ਨਾ ਕਰਤੀ ਸੀ, ਫੌਜ ਚੋਂ ਲਿਆਂਦੇ ਸੀਗੇ। ਹੁਣ ਇਹ ਜਦੋਂ ਮਰਨਗੇ ਇਸ ਤਰੀਕੇ ਨਾਲ, ਇੱਕ ਤਾਂ ਕੀ ਪਤਾ ਹੈ ਇਹਨਾਂ ਗੁਰਮਤਿਆਂ ਤੇ ਕਿਸੇ ਸਿੱਖ ਨੂੰ ਅਮਲ ਕਰਨ ਦਾ ਖਿਆਲ ਆ ਜਾਏ ਕਿ ਭਾਈ ਇਹ ਤਾਂ ਪੰਥ ਚੋਂ ਖਾਰਜ ਨੇ, ਚਲੋ ਦਿਖਾਓ ਜੌਹਰ ਖਾਲਸਾਈ, ਕਿਉਂਕਿ ਖਾਲਸਾਈ ਰਵਾਇਤਾਂ ਅਨੁਸਾਰ ਸਜ਼ਾ ਦੇਣ ਦੀ ਗੱਲ ਕਰਨ ਦਾ ਵੀ ਮਤ ਹੈ। ਤੇ ਇਹਨਾਂ ਦੇ ਟੱਬਰ ਵੀ 10-10 20-20 ਜਨਰੇਸ਼ਨਾਂ ਬਾਅਦ ਵੀ ਜਿਹੜੇ ਨੇ ਉਹ ਇਹਨਾਂ ਦੇ ਰਿਸ਼ਤੇ ਨਹੀਂ ਹੁੰਦੇ ਇਸ ਕਿਸਮ ਦੇ ਆਉਂਦੇ। ਔਰ ਇਹਦੀਆਂ ਉਦਾਹਰਨਾਂ ਨੇ। ਹੁਣ ਬਾਬੂ ਤੇਜਾ ਸਿੰਘ ਪੰਜਖੰਡ ਭਸੌੜ, ਹਾਲਾਂ ਉਹਨਾਂ ਨੇ ਬੜੀ ਸੇਵਾ ਕੀਤੀ ਗੁਰਮਤ ਦੇ ਖੇਤਰ 'ਚ। ਇੱਕ ਸਟੇਜ ਆਈ, ਗਲਤੀ ਕੀਤੀ, ਤਲਬ ਹੋਏ, ਨਹੀਂ ਆਏ, ਉਹਨਾਂ ਨੂੰ ਜਿਹੜਾ ਉਹ ਪੰਥ ਚੋਂ ਖਾਰਜ ਕਰ ਦਿੱਤਾ। ਹਾਲਾਂ ਮਤਲਬ ਇਹਦੇ ਬਾਵਜੂਦ ਕਿ ਪਹਿਲਾ ਜੀਵਨ ਬੜਾ ਸੇਵਾ ਵਾਲਾ ਸੀ ਔਰ ਹਰ ਪੱਖ ਤੋਂ। ਔਰ ਇਹ ਗੱਲ 1920 ਦੀ ਹੈ। ਔਰ ਹੁਣ ਤੋਂ 10-12 ਸਾਲ ਪਹਿਲਾਂ ਉਹਨਾਂ ਦੇ ਟੱਬਰ ਦੇ ਬੰਦੇ ਜਿਹੜੇ ਨੇ ਉਹ ਅਕਾਲ ਤਖਤ ਤੇ ਜਾ ਕੇ ਪੇਸ਼ ਹੋਏ। ਉਹਨਾਂ ਨੇ ਕਿਹਾ ਜੀ ਸਾਡੇ 6 ਪੀੜ੍ਹੀਆਂ ਪਹਿਲਾਂ ਜਾਂ 4 ਪੀੜ੍ਹੀਆਂ ਪਹਿਲਾਂ ਜੋ ਵੀ ਬਣਦਾ ਸੀ ਉਹਨਾਂ ਨੇ ਕੀਤਾ ਸੀ ਔਰ ਅਸੀਂ ਉਹਨਾਂ ਦੀ ਥਾਂ ਤੇ ਮੁਆਫੀ ਮੰਗ। ਹਾਲਾਂ ਉਹਨਾਂ ਦਾ ਟੱਬਰ ਕੋਈ ਬ੍ਰਿਗੇਡੀਅਰ ਸੀ, ਕੋਈ ਕਰਨਲ ਸੀ, ਪਰ 70-80 ਸਾਲ ਉਸ ਟੱਬਰ ਨੂੰ ਲੱਗਦਾ ਸੀ ਕਿ ਵੀ ਭਾਵੇਂ ਜਿਹੜਾ ਕੋਈ ਸਾਨੂੰ ਇਫੈਕਟ ਨਹੀਂ ਕਰਦਾ, ਪਰ ਇਹ ਸਾਡੇ ਤੇ ਧੱਬਾ ਲੱਗਾ ਹੋਇਆ ਵੀ ਸਾਡੇ ਵੱਡੇ ਵਡੇਰੇ ਨੂੰ ਅਕਾਲ ਤਖਤ ਤੋਂ ਜਿਹੜਾ ਉਹ ਖਾਰਜ ਕੀਤਾ ਸੀ ਜੀ। ਔਰ ਮੈਂ ਸਮਝਦਾ ਵੀ ਇਹ ਜਿਹੜਾ ਪਾਰਟ ਹੈ ਇਹ ਬੜਾ ਇੰਪੋਰਟੈਂਟ ਸੀ ਕਿ ਪਹਿਲੀ ਵਾਰ ਨਸਲਕੁਸ਼ੀ ਔਰ ਇਹਨਾਂ ਨੂੰ ਜਵਾਬਦੇਹ ਬਣਾਇਆ ਗਿਆ। ਸੋ ਕੁੱਲ ਮਿਲਾ ਕੇ ਇਹ ਆਸਪੈਕਟ ਜਿਹੜੇ ਮਤਿਆਂ ਦੇ ਨਾਲ ਰਿਲੇਟਡ ਨੇ ਅਸੀਂ ਥੋੜੇ ਬਹੁਤ ਲਏ ਨੇ, ਡਿਸਕਸ ਕੀਤੇ ਨੇ। ਤੇ ਮੇਰਾ ਖਿਆਲ ਹੈ ਹੁਣ ਬ੍ਰੇਕ ਲੈ ਲਈਏ ਜੀ, ਬ੍ਰੇਕ ਲੈਣੀ ਹੈ ਜੀ ਡਾਕਟਰ ਸਾਹਿਬ। ਬਿਲਕੁਲ, ਚਲੋ ਫਿਰ ਮਰਜ਼ੀ ਹੈ ਤੁਹਾਡੀ।